ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਹਾਜ਼ਰ ਹੋ ਗਿਆ ਜੀ ਲੈ ਕੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਾਡੇ ਨਾਲ ਹੋਣਗੇ ਜੀ ਬਲਤੇਜ ਪੰਨੂ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਜੀ ਰੇਡੀਓ ਸੈੱਟ ਤੇ ਨੈਟ ਤੇ ਫੋਨ ਤੇ ਵੀ ਸੁਣ ਸਕਦੇ ਆ ਜੀ। ਫੋਨ ਤੇ ਸੁਣ ਲਈ 832 551 5029 8325515029 ਦੂਸਰਾ ਫੋਨ ਨੰਬਰ 6054756868। ਨੈਟ ਤੇ ਵੀ ਸੁਣ ਸਕਦੇ ਆ ਜੀ www.punjabiradiousa.com ਤੇ। ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਜੀ ਹਰਜਿੰਦਰ ਕੌਰ ਜੀ ਸੈਨੋਜੇ ਤੋਂ, ਰਣਜੀਤ ਸਿੰਘ ਜੀ ਨਿਊ ਜਰਸੀ ਤੋਂ, ਕਰਮਪਾਲ ਸਿੰਘ ਤੇ ਜਸਜੀਤ ਕੌਰ ਕਲੋਵਿਸ ਤੋਂ, ਜਸਵੀਰ ਸਿੰਘ ਸਰਾਏ ਬੇਕਰਸਫੀਲਡ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਹਾਂ। ਤੇ ਹੁਣ ਗੱਲਬਾਤ ਕਰਾਂਗੇ ਬਲਤੇਜ ਪੰਨੂ ਹੋਰਾਂ ਦੇ ਨਾਲ। ਬਲਤੇਜ ਪੰਨੂ ਜੀ ਸਤਿ ਸ੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸਤਿ ਸ੍ਰੀ ਅਕਾਲ ਜੀ, ਧੰਨਵਾਦ, ਮਿਹਰਬਾਨੀ ਜੀ। ਅੱਜ ਜੀ ਬਲਤੇਜ ਪੰਨੂ ਜੀ ਆਪਾਂ ਅੱਜ ਦੀ ਗੱਲਬਾਤ ਕਰੀਏ ਜਿਸ ਤਰ੍ਹਾਂ ਪੰਜਾਬ ਦੀਆਂ ਖਬਰਾਂ ਅਸੀਂ ਸੁਣਦੇ ਹਾਂ ਪੜ੍ਹਦੇ ਹਾਂ ਕਿ ਉੱਥੇ ਜਿਹੜਾ ਮੀਂਹ ਦਾ ਕਹਿ ਰਿਹਾ ਉਹ ਬਹੁਤ ਜ਼ਿਆਦਾ ਆ ਹਜੇ ਵੀ, ਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਇਸ ਦਾ ਜਿਹੜਾ ਬਹੁਤ ਕੁਝ ਸੁਣਨੇ ਨੂੰ ਮਿਲਦਾ ਹੈ। ਜਿਹੜਾ ਕੱਲ ਆਪਾਂ ਗੱਲ ਕੀਤੀ ਸੀ 15 ਡੈਥ ਜਿਹੜੀਆਂ ਹੋਈਆਂ ਸਨ, 8 ਜਿਹੜੀਆਂ ਦੀ ਹੋਰ ਡੈਥ ਪੰਜਾਬ ਦੇ ਵਿੱਚ ਹੋਈਆਂ ਨੇ ਜੀ। ਇੱਕ ਕੁੜੀ ਦੇ ਵਿਆਹ ਦੇ ਵਾਸਤੇ ਇਕੱਠਾ ਹੋਇਆ ਸੀਗਾ ਜੀ ਪਰਿਵਾਰ ਜਿਹੜਾ, ਔਰ ਭਾਰੀ ਮੀਂਹ ਦੀ ਵਜ੍ਹਾ ਕਰਕੇ ਕਮਰੇ ਦੀ ਛੱਤ ਜਿਹੜੀ ਹੈ ਜੀ ਉਹ ਡਿੱਗ ਪਈ। ਇਹ ਧਾਰੀਵਾਲ ਬਟਾਲੇ ਦੇ ਨੇੜੇ ਦੀ। ਤੋ ਇਹਦੇ ਡਿੱਗਣ ਦੇ ਨਾਲ ਜੀ ਮਲਬੇ ਦੇ ਹੇਠ ਆਉਣ ਕਰਕੇ ਇੱਕੋ ਪਰਿਵਾਰ ਦੇ 8 ਜੀ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਜੀ। ਥਾਣਾ ਸੇਖਵਾਂ ਦੇ ਅਧੀਨ ਆਉਂਦਾ ਪਿੰਡ ਇਹ ਡੱਲਾ, ਜਿੱਥੇ ਕਿ ਇਹ ਕਹਿਰ ਜਿਹੜਾ ਜੀ ਉਹ ਵਾਪਰਿਆ ਹੈ ਮੀਂਹ ਦਾ। ਇਹਦੇ ਤੋਂ ਇਲਾਵਾ ਜੀ ਕੁਛ ਇੱਕ ਹੋਰ ਇਸੇ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਜੀ ਉਹ ਜ਼ਖਮੀ ਹੋਣ ਦੀਆਂ ਆ ਰਹੀਆਂ ਨੇ। ਉਂਝ ਵੈਸੇ ਪੰਜਾਬ ਦੇ ਵਿੱਚ ਮੀਂਹ ਦਾ ਹੁਣ ਜਿਹੜਾ ਜ਼ੋਰ ਹੈ ਉਹ ਪਿਛਲੇ ਤਕਰੀਬਨ 12-13 ਘੰਟੇ ਤੋਂ ਜਿਹੜਾ ਘਟਿਆ ਹੋਇਆ ਜੀ। ਪਰ ਮੀਂਹ ਦੇ ਘਟਣ ਦੇ ਬਾਵਜੂਦ ਹੀ ਇਸ ਵੇਲੇ ਦਰਿਆ ਜਿਹੜੇ ਨੇ ਉਹ ਪੂਰੇ ਉੱਪਰ ਤੱਕ ਜਿਹੜਾ ਉਹ ਚੱਲ ਰਹੇ ਨੇ। ਲਗਾਤਾਰ ਪਾਣੀ ਜਿਹੜਾ ਜੀ ਉਹ ਵੱਧ ਰਿਹਾ। ਸਤਲੁਜ ਦੇ ਵਿੱਚ ਪਾਣੀ ਪਰ ਵੱਧ ਰਿਹਾ। ਅਜੇ ਤੱਕ ਕੋਈ ਖਤਰੇ ਵਾਲੀ ਘੰਟੀ ਤਾਂ ਨਹੀਂ ਦੱਸੀ ਜਾ ਰਹੀ। ਰਾਵੀ ਦਰਿਆ ਜਿਹੜਾ ਜੀ ਉਹ ਠਾਠਾ ਮਾਰ ਰਿਹਾ। ਪਾਕਿਸਤਾਨ ਦੇ ਵਿੱਚ ਵੀ ਬੁਰੇ ਹਾਲਾਤ ਜਿਹੜੇ ਜੀ ਇਹਦੀ ਵਜ੍ਹਾ ਕਰਕੇ ਹੋਏ ਪਏ ਨੇ ਜੀ। ਪਾਣੀ ਜਿਹੜਾ ਜੀ ਉਹ ਵਧਣ ਕਰਕੇ ਕਿਸਾਨਾਂ ਦੇ ਸਾਹ ਇਸ ਵੇਲੇ ਸੁੱਕੇ ਹੋਏ ਨੇ। ਹਜ਼ਾਰਾਂ ਏਕੜ ਜਿਹੜੀ ਫਸਲ ਹੈ ਉਹ ਡੁੱਬ ਗਈ ਹੈ। ਜ਼ਿਆਦਾ ਮਾਝੇ ਵਾਲੀ ਸਾਈਡ ਦੇ ਉੱਤੇ ਨੁਕਸਾਨ ਜਿਹੜਾ ਜੀ ਉਹ ਹੋਇਆ। ਧਰਮਕੋਟ ਪੱਤਨ ਰਾਵੀ ਦਰਿਆ ਦੇ ਵਿੱਚ ਆਏ ਹੜ੍ਹਾਂ ਕਰਕੇ ਦੀ ਜਿਹੜੇ ਦਰਜਨਾਂ ਪਿੰਡ ਨੇ ਉਹ ਇਸ ਵੇਲੇ ਬਹੁਤ ਬੁਰੇ ਤਰੀਕੇ ਦੇ ਨਾਲ ਘਿਰੇ ਹੋਏ ਨੇ। ਜੇ ਇੱਧਰ ਮਾਲਵੇ ਵਾਲੀ ਸਾਈਡ ਦੀ ਗੱਲ ਕਰੀਏ ਤੇ ਮਾਨਸਾ ਦੇ ਹਾਲਾਤ ਜਿਹੜੇ ਨੇ ਉਹ ਅਜੇ ਬਹੁਤੇ ਜ਼ਿਆਦਾ ਵਧੀਆ ਨਹੀਂ ਹੈਗੇ। ਉੱਥੇ ਵੀ ਹਾਲਾਤ ਜਿਹੜੇ ਨੇ ਅਜੇ ਵੀ ਬਦਤਰ ਜਿਹੜੇ ਉਹ ਬਣੇ ਹੋਏ ਨੇ ਜੀ। ਇਹ ਪੰਜਾਬ ਦੀ ਗੱਲ ਹੈ। ਤੇ ਜਿਹੜੇ ਜੰਮੂ ਕਸ਼ਮੀਰ ਦਾ ਤੁਸੀਂ ਪੁੱਛਿਆ ਜੀ, ਜੰਮੂ ਕਸ਼ਮੀਰ ਦੇ ਵਿੱਚ ਹੜ੍ਹਾਂ ਦੀ ਗਿਣਤੀ ਜਿਹੜੀ ਹੜ੍ਹਾਂ ਦੀ ਸਥਿਤੀ ਆ ਉਹ ਇਸ ਵੇਲੇ ਬੜੀ ਗੰਭੀਰ ਬਣੀ ਹੋਈ ਹੈ। ਤੋ ਤਕਰੀਬਨ ਹੁਣ ਤੱਕ 150 ਦੇ ਕਰੀਬ ਜਿਹੜੀਆਂ ਡੈਥ ਨੇ ਉਹ ਹੋ ਚੁੱਕੀਆਂ ਨੇ। 3 ਲੱਖ ਲੋਕ ਨੇ ਜਿਹੜੇ ਸਿੱਧੇ ਰੂਪ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਪ੍ਰਭਾਵਿਤ ਹੋਏ ਨੇ ਜੀ। ਔਰ ਇੱਕ ਪੁਲ ਰੁੜ ਗਿਆ। ਜੰਮੂ ਕਟੜਾ ਹਾਈਵੇ ਜਿਹੜਾ ਜੀ ਉਹ ਬੰਦ ਹੋ ਗਿਆ, ਭਾਵ ਕਿ ਇਹ ਜਿਹੜਾ ਏਰੀਆ ਸੀਗਾ ਜੀ ਬਿਲਕੁਲ ਕੱਟਿਆ ਗਿਆ ਦੂਜਿਆਂ ਦੇ ਨਾਲੋਂ। ਅੱਜ ਪ੍ਰਧਾਨ ਮੰਤਰੀ ਜਿਹੜੇ ਨੇ ਜੀ ਉਹ ਇਸ ਏਰੀਏ ਦਾ ਦੌਰਾ ਜਿਹੜਾ ਜੀ ਉਹ ਕਰਨਗੇ। ਪਹਿਲਾਂ ਰਾਜਨਾਥ ਸਿੰਘ ਜਿਹੜੇ ਗ੍ਰਹਿ ਮੰਤਰੀ ਨੇ ਉਹ ਜਾ ਕੇ ਆਏ ਨੇ। ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਨੇ ਕਦੀ ਇੱਥੇ ਮਾੜੇ ਹਾਲਾਤ ਜਿਹੜੇ ਨੇ ਉਹ ਨਹੀਂ ਦੇਖੇ, ਭਾਵ ਕਿ ਇੰਨਾ ਕੁਛ ਮਾੜਾ ਨਹੀਂ ਪਹਿਲਾਂ ਕਦੀ ਦੇਖਿਆ ਹੜ੍ਹਾਂ ਦੇ ਮਾਮਲੇ ਦੇ ਉੱਤੇ। ਜਿਹੜੇ ਜੰਮੂ ਕਸ਼ਮੀਰ ਹੈ ਜੀ ਉੱਥੇ ਉਸ ਜਗ੍ਹਾ ਦੇ ਉੱਤੇ ਪਹਿਲਾਂ ਹੀ ਜਿਹੜਾ ਬਿਜ਼ਨਸ ਵਗੈਰਾ ਉਹਨੂੰ ਬਹੁਤ ਵੱਡਾ ਧੱਕਾ ਜਿਹੜਾ ਅੱਤਵਾਦ ਦੀ ਵਜ੍ਹਾ ਕਰਕੇ ਲੱਗਿਆ ਹੋਇਆ। ਹੁਣ ਲੋਕਾਂ ਦੇ ਉੱਤੇ ਇਹ ਜਿਹੜਾ ਮੌਸਮ ਆ ਜੀ ਉਹ ਇੱਕ ਕਿਸਮ ਦੇ ਨਾਲ ਤੁਸੀਂ ਇਹ ਕਹਿ ਰਹੇ ਹੋ ਕਿ ਕਹਿਰ ਬਣ ਕੇ ਟੁੱਟਿਆ ਜੀ। ਅਜੇ ਕੋਈ ਕਾਬੂ ਦੇ ਹੇਠ ਨਹੀਂ ਹੈਗੇ। ਜਿਹੜੇ ਪਿੰਡ ਨੇ ਉਹ ਘਿਰੇ ਪਏ ਨੇ ਪਾਣੀ ਦੇ ਵਿੱਚ। ਉਹਨਾਂ ਨੂੰ ਕੋਈ ਰਾਹ ਨਹੀਂ ਆ ਉਹਨਾਂ ਪਿੰਡਾਂ ਤੱਕ ਪਹੁੰਚਣ ਦਾ ਔਰ ਉਹਨਾਂ ਨੂੰ ਰੋਟੀ ਪਾਣੀ ਜਿਹੜਾ ਪਹੁੰਚਾਉਣ ਦਾ। ਰਾਜਨਾਥ ਸਿੰਘ ਹੋਰੀ ਹੈਲੀਕਾਪਟਰ ਰਾਹੀਂ ਦੌਰਾ ਕਰਕੇ ਆਏ ਸਨ ਤੇ ਹੈਲੀਕਾਪਟਰ ਦੇ ਰਾਹੀਂ ਅੱਜ ਦੌਰਾ ਜਿਹੜਾ ਉਹ ਪ੍ਰਧਾਨ ਮੰਤਰੀ ਵੀ ਕਰਨਗੇ ਉੱਤੋਂ। ਜੀ ਬਿਲਕੁਲ, ਪਾਣੀ ਦੇ ਵਿੱਚ ਜਾ ਕੇ ਦੇਖਣਾ ਚਾਹੀਦਾ ਕਿ ਲੋਕ ਕਿਸ ਤਰ੍ਹਾਂ ਰਹਿੰਦੇ ਆ, ਪਰ ਉੱਤੋਂ ਹੀ ਜਿਸ ਤਰ੍ਹਾਂ ਤੁਸੀਂ ਕਿਹਾ ਉੱਤੋਂ ਹੀ ਜਾਣਗੇ। ਤਾਂ ਅਗਲੀ ਗੱਲ ਕਰੀਏ ਜੀ, ਜਿਵੇਂ ਆਮ ਆਦਮੀ ਪਾਰਟੀ ਦਾ ਦਿੱਲੀ ਦੇ ਵਿੱਚ ਆ, ਜਿਵੇਂ BJP ਵਾਲੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਉਹ ਤਰਲੋ ਮੱਛੀ ਹੋਏ ਪਏ ਆ ਸਰਕਾਰ ਬਣਾਈਏ। ਪਰ ਕੇਜਰੀਵਾਲ ਨੇ ਕਰਨੀ ਸੀ ਜੀ ਮੁਲਾਕਾਤ ਰਾਸ਼ਟਰਪਤੀ ਨਾਲ, ਜੇ ਉਹਨਾਂ ਨੇ ਕੀਤੀ ਆ ਤੇ ਉਸਦੇ ਕੀ ਨਤੀਜੇ ਹੋਣਗੇ, ਕੀ ਮੰਗ ਕੀਤੀ ਆ ਉਹਨੇ? ਰਾਸ਼ਟਰਪਤੀ ਉਹਨਾਂ ਨੂੰ ਲਿਖਤੀ ਰੂਪ ਦੇ ਵਿੱਚ ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜਾ ਜੀ ਕਿਹਾ ਕਿ ਇਹਦੇ ਵਿੱਚ ਦਖਲ ਜਿਹੜਾ ਜੀ ਉਹ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੋਰੀ ਦੇਣ।
ਕੇਜਰੀਵਾਲ ਉਹਨਾਂ ਨੇ ਜਿਹੜੇ ਇਹਦੇ ਵਿੱਚ ਇਸ਼ੂਜ਼ ਉਠਾਏ ਨੇ, ਉਹਨਾਂ ਨੇ ਕਿਹਾ ਕਿ ਜਦੋਂ ਚੋਣਾਂ ਹੋਈਆਂ ਸੀਗੀਆਂ ਦਿੱਲੀ ਦੇ ਵਿੱਚ ਤਾਂ ਡਾਕਟਰ ਹਰਸ਼ਵਰਧਨ ਹੋਰਾਂ ਨੇ ਇੱਕ ਚਿੱਠੀ ਦਿੱਤੀ ਸੀਗੀ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹਨਾਂ ਨੂੰ। ਉਹਦੇ ਵਿੱਚ ਉਹਨਾਂ ਨੇ ਇਸ ਚਿੱਠੀ ਦੇ ਵਿੱਚ ਲਿਖਿਆ ਸੀਗਾ ਕਿ ਸਾਡੇ ਕੋਲ ਨੰਬਰ ਨਹੀਂ ਹੈਗੇ, ਭਾਵ ਕਿ ਪੂਰੇ ਮੈਂਬਰ ਨਹੀਂ ਹੈਗੇ, ਜਿਹਦੇ ਕਰਕੇ ਅਸੀਂ ਜਿਹੜਾ ਜੀ ਇੱਥੇ ਸਰਕਾਰ ਨਹੀਂ ਬਣਾਉਣੀ, ਅਸੀਂ ਨਹੀਂ ਫਾਰਮ ਕਰਨੀ ਸਰਕਾਰ। ਉਹਨਾਂ ਨੇ ਕਿਹਾ ਕਿ ਅਜੇ ਤੱਕ ਉਹ ਹਰਸ਼ਵਰਧਨ ਹੋਰਾਂ ਨੇ ਉਹ ਚਿੱਠੀ ਵਾਪਸ ਨਹੀਂ ਲਈ। ਦੂਜਾ ਉਹਨਾਂ ਨੇ ਮੁੱਦਾ ਉਠਾਇਆ ਕਿ ਉਦੋਂ 32 ਮੈਂਬਰ ਸਨ ਭਾਰਤੀ ਜਨਤਾ ਪਾਰਟੀ ਦੇ, ਹੁਣ 29 ਨੇ, ਕਿਉਂਕਿ ਬਾਕੀ ਜਿਹੜੇ ਜੀ ਉਹ MP ਦੀਆਂ ਚੋਣਾਂ ਜਿੱਤ ਗਏ ਤੇ ਉਹ MLAs ਤੋਂ ਜਿਹੜੇ ਜੀ ਉਹ ਅਸਤੀਫਾ ਦੇ ਗਏ। ਉਹ ਕਹਿੰਦੇ ਜਦੋਂ 32 ਦੇ ਟਾਈਮ ਦੇ ਉੱਤੇ ਇਹ ਸਰਕਾਰ ਨਹੀਂ ਬਣਾ ਸਕੇ ਤਾਂ 29 ਦੇ ਨਾਲ ਜਿਹੜੀ ਆ ਉਹ ਸਰਕਾਰ ਕਿਵੇਂ ਬਣਾਉਣਗੇ। ਉਹਨਾਂ ਨੇ ਰਾਸ਼ਟਰਪਤੀ ਤੋਂ ਸਿੱਧਾ ਦਖਲ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਮੰਗਿਆ ਕਿ ਰਾਸ਼ਟਰਪਤੀ ਪ੍ਰਣਬ ਮੁਖਰਜੀ ਹੁਣੀ ਦਖਲ ਜਿਹੜਾ ਦੇਣ, ਨਹੀਂ ਤਾਂ ਜਿਹੜਾ ਸੰਵਿਧਾਨ ਹੈ ਉਹਦਾ ਇੱਥੇ ਕਤਲ ਹੋਊਗਾ ਦਿੱਲੀ ਦੇ ਵਿੱਚ। ਜੇ ਉੱਥੋਂ ਦੇ ਜਿਹੜੇ ਲੈਫਟੀਨੈਂਟ ਗਵਰਨਰ ਨੇ ਉਹ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਨੇ, ਉਹ ਕਹਿੰਦੇ ਸਿੱਧਮ ਸਿੱਧੀ ਜਿਹੜੀ ਖਰੀਦੋ ਫਰੋਖਤ ਹੈ ਉਹ ਕੀਤੀ ਜਾਊਗੀ MLAs ਦੀ। 29 ਦੇ ਨਾਲ ਸਰਕਾਰ ਕਿਵੇਂ ਜਿਹੜੀ ਆ ਜੀ ਉਹ ਬਣਾਈ ਜਾ ਸਕਦੀ ਹੈ। ਅਰਵਿੰਦ ਕੇਜਰੀਵਾਲ ਨੇ ਜਿਹੜੇ ਸਾਰੇ ਉਹਨਾਂ ਦੇ MLAs ਨੇ ਉਹ ਪੇਸ਼ ਕੀਤੇ ਨੇ ਔਰ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ MLAs ਨੇ ਹਦਾਇਤਾਂ ਜਾਰੀ ਕੀਤੀਆਂ ਨੇ ਕਿ ਜੇ ਤੁਹਾਡੇ ਕੋਲੇ ਕੋਈ ਖਰੀਦੋ ਫਰੋਖਤ ਲਈ ਆਉਂਦਾ ਤੇ ਉਹਨੂੰ ਨਾ ਕਰੋ, ਉਹਦੇ ਨਾਲ ਗੱਲਬਾਤ ਜਿਹੜੀ ਤੋਰੋ ਤੇ ਉਹ ਸਾਰੀ ਦੀ ਸਾਰੀ ਰਿਕਾਰਡ ਕਰ ਲਓ। ਇਹ ਇੱਕ ਕਿਸਮ ਦੇ ਨਾਲ ਇੰਨੀ ਗੱਲ ਜਿਹੜੀ ਜੀ ਕਹਿ ਕੇ ਜਿਹੜੇ ਅਰਵਿੰਦ ਕੇਜਰੀਵਾਲ ਹੋਰੀ ਨੇ ਉਹਨਾਂ ਨੇ ਇੱਕ ਜਿਹੜਾ ਪੱਤਾ ਖੇਡਿਆ ਜੀ ਵੱਡਾ ਡਰਾਉਣ ਦੇ ਵਾਸਤੇ ਕਿ ਜੇ ਕੋਈ ਖਰੀਦੋ ਫਰੋਖਤ ਦੀ ਗੱਲ ਕਰੂਗਾ ਤਾਂ ਉਹਦੀ ਰਿਕਾਰਡਿੰਗ ਜਿਹੜੀ ਹੈ ਜੀ ਅਸੀਂ ਸਾਹਮਣੇ ਲੈ ਆਵਾਂਗੇ। ਜੇ ਇਹਦੀ ਪਿਛੋਕੜ ਦੇਖੀਏ ਕਿ ਇਹਦੇ ਪਿੱਛੇ ਅਸਲ ਕਹਾਣੀ ਜਿਹੜੀ ਹੈ ਜੀ ਉਹ ਕੀ ਹੈ, ਲੱਗਦਾ ਨਹੀਂ ਕਿ BJP ਜਿਹੜੀ ਆ ਉਹ ਏਡਾ ਵੱਡਾ ਰਿਸਕ ਲੈ ਸਕਦੀ ਹੈ ਕਿ ਇਹਨਾਂ ਰੌਲਾ ਪਾਉਣ ਤੋਂ ਬਾਅਦ ਵੀ ਉਹ ਜਿਹੜੇ ਜੀ ਖਰੀਦ ਸਕਦੀ ਹੈ MLA। ਜੇ ਕਾਂਗਰਸ ਦੇ MLA ਜਿਹੜੇ ਉਹ ਵਿਕਦੇ ਨੇ ਤੇ ਕਾਂਗਰਸ ਦੀ ਬੇੜੀ ਦੇ ਵਿੱਚ ਜਿਹੜੇ ਦੀ ਹੋਰ ਵੱਟੇ ਪੈ ਜਾਣਗੇ, ਭਾਵ ਕਿ ਉਹ ਪਹਿਲਾਂ ਹੀ ਥੱਲੇ ਲੱਗੀ ਪਈ ਆ, ਇਸ ਕਰਕੇ ਲੱਗਦਾ ਨਹੀਂ ਕਿ ਕਾਂਗਰਸ ਤੇ ਵਿਕਣਗੇ। ਆਮ ਆਦਮੀ ਪਾਰਟੀ ਵਾਲੇ ਤਾਂ ਇਹ ਦਾਅਵਾ ਲਗਾਤਾਰ ਕਰੀ ਜਾ ਰਹੇ ਨੇ ਕਿ ਉਹਨਾਂ ਦਾ ਕੋਈ ਜਿਹੜਾ ਮੈਂਬਰ ਉਹ ਵਿਕੂਗਾ ਨਹੀਂ। ਜੇ ਸਰਕਾਰ ਬਣਦੀ ਹੈ ਤਾਂ ਇਹਦਾ ਸਿੱਧਮ ਸਿੱਧਾ ਜਿਹੜਾ ਅਸਰ ਆ ਜੀ ਉਹ ਹਰਿਆਣੇ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਜੰਮੂ ਕਸ਼ਮੀਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਉੱਤੇ ਸਿੱਧਾ ਪੈ ਸਕਦਾ। BJP ਦੀ ਸ਼ਾਖ ਜਿਹੜੀ ਹੈ ਜੀ ਉਹ ਇਸ ਮਾਮਲੇ ਉੱਤੇ ਡਿੱਗ ਸਕਦੀ ਹੈ। ਇਹਦੀ ਜਿਹੜੀ ਅਸਲ ਕਹਾਣੀ ਹੈ ਜੀ ਸ਼ਾਇਦ ਇਹ ਜਾਪਦੀ ਕਿ 9 ਤਰੀਕ ਨੂੰ ਸੁਪਰੀਮ ਕੋਰਟ ਨੇ ਜਿਹੜਾ ਜੀ ਸੁਣਵਾਈ ਕਰਨੀ ਹੈ ਇਹਦੇ ਉੱਤੇ। ਜਿਹੜਾ ਆਮ ਆਦਮੀ ਪਾਰਟੀ ਇਸ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਲੈ ਕੇ ਗਈ ਹੋਈ ਆ ਕਿ ਦਿੱਲੀ ਦੇ ਵਿੱਚ ਚੋਣਾਂ ਕਰਵਾਓ। ਜਿਹੜੀ ਭਾਰਤੀ ਜਨਤਾ ਪਾਰਟੀ ਹੈ ਜੀ ਉਹ 9 ਤਰੀਕ ਨੂੰ ਮੰਗਲਵਾਰ ਨੂੰ ਇਹ ਕਹਿ ਸਕਦੀ ਹੈ ਸੁਪਰੀਮ ਕੋਰਟ ਦੇ ਵਿੱਚ ਜੀ ਦੇਖੋ ਕੋਸ਼ਿਸ਼ਾਂ ਜਿਹੜੀਆਂ ਜਾਰੀ ਆ, ਇਹਦੇ ਵਾਸਤੇ ਕੁਝ ਸਮਾਂ ਜਿਹੜਾ ਚਾਹੀਦਾ, ਤੇ ਜੇ 2 ਮਹੀਨੇ ਉਹਦੇ ਵਿੱਚ ਸੁਪਰੀਮ ਕੋਰਟ ਜਿਹੜੀ ਆ ਉਹ ਦੇ ਦਿੰਦੀ ਆ ਤਾਂ ਉਹ ਫਿਰ ਕੋਸ਼ਿਸ਼ ਕਰੂਗੀ ਜੀ ਹਰਿਆਣਾ ਤੇ ਜੰਮੂ ਕਸ਼ਮੀਰ ਦੀਆਂ ਚੋਣਾਂ ਤੋਂ ਬਾਅਦ। ਹੁਣ ਇਹ ਸੁਪਰੀਮ ਕੋਰਟ ਦੇ ਰੁਖ ਦੇ ਉੱਤੇ ਬਹੁਤ ਨਿਰਭਰ ਕਰਦਾ ਹੈ ਕਿ ਉਹ ਕਿਹੋ ਜਿਹਾ ਫੈਸਲਾ 9 ਤਰੀਕ ਨੂੰ ਦਿੰਦਾ, ਫੈਸਲਾ ਦਿੰਦਾ ਜਾਂ ਫਿਰ ਉਹ ਅੱਗੇ ਇਹਨੂੰ ਲਟਕਾਉਂਦਾ। ਜੀ ਲੱਗਦਾ ਜੀ ਕਿ ਇਹ ਜਿਹੜੀ ਸਾਰੀ ਪ੍ਰੈਕਟਿਸ ਆ ਇਹ ਸੁਪਰੀਮ ਕੋਰਟ ਦੇ ਵੱਲੋਂ ਆਉਣ ਵਾਲੇ ਸੰਭਾਵੀ ਫੈਸਲੇ ਨੂੰ ਸਾਹਮਣੇ ਰੱਖ ਕੇ ਕੀਤੀ ਜਾ ਰਹੀ ਹੈ। ਜੀ ਤਾਂ ਜਿਸ ਤਰ੍ਹਾਂ ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ ਤਾਂ ਇਸੇ ਤਰ੍ਹਾਂ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਸੁੱਚਾ ਸਿੰਘ ਛੋਟੇਪੁਰਿਆ ਜਿਹੜੇ ਦਰਬਾਰ ਸਾਹਿਬ ਮੱਥਾ ਟੇਕਣ ਗਏ ਤੇ ਉਹਨਾਂ ਨੂੰ ਸਰੋਪਾ ਵੀ ਨਹੀਂ ਦਿੱਤਾ ਗਿਆ। ਜੀ ਉਹਨਾਂ ਨੂੰ ਸਰੋਪਾ ਨਹੀਂ ਦਿੱਤਾ ਗਿਆ ਜੀ, ਇਸ ਕਰਕੇ ਨਹੀਂ ਦਿੱਤਾ ਗਿਆ ਕਿ ਉਹ ਵਿਰੋਧੀ ਪਾਰਟੀ ਦੇ ਮੈਂਬਰ ਨੇ ਜੀ। ਮਾਮਲਾ ਤਾਂ ਜਿਹੜਾ ਜੀ ਇਹ ਕਾਫੀ ਚੀਜ਼ਾਂ ਜਿਹੜੀਆਂ ਨੇ ਨਾ ਜੀ ਉਹ ਭਖ ਰਹੀਆਂ ਨੇ ਜੀ। ਇੱਥੇ ਆਲਮ ਸੈਨਾ ਵਜੋਂ ਮਸ਼ਹੂਰ ਜਿਹੜਾ ਮੁਹੰਮਦ ਇਜ਼ਹਾਰ ਆਲਮ ਹੈ ਉਹਨੂੰ ਤਾਂ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਜਾ ਸਕਦਾ, ਪਰ ਇੱਕ ਜਿਹੜਾ ਗੁਰਸਿੱਖ ਹੈ ਜਿਹੜਾ ਕਿ ਅੰਮ੍ਰਿਤਧਾਰੀ ਵੀ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਰਹੇ ਨੇ, ਉਹਨਾਂ ਨੂੰ ਸਰੋਪਾ ਦੇਣ ਤੋਂ ਇਨਕਾਰ ਜਿਹੜਾ ਜੀ ਉਹ ਕੀਤਾ ਜਾ ਰਿਹਾ। ਮੇਰੀ ਕੱਲ ਕਿਰਨਜੋਤ ਕੌਰ ਹੋਰਾਂ ਦੇ ਨਾਲ ਲੰਮੀ ਚੌੜੀ ਗੱਲਬਾਤ ਇਸ ਮਾਮਲੇ ਦੇ ਉੱਤੇ ਹੋਈ ਸੀ। ਉਹਨਾਂ ਨੇ ਇਹ ਗੱਲ ਕਹੀ ਆ ਕਿ ਠੀਕ ਹੈ ਅਸੀਂ ਉਸ ਪਾਰਟੀ ਦੇ ਵਿੱਚ ਆ, ਅਸੀਂ ਪਾਰਟੀ ਛੱਡ ਕੇ ਨਹੀਂ ਜਾ ਸਕਦੇ, ਪਰ ਜੋ ਕੁਝ ਜਿਸ ਤਰੀਕੇ ਦੇ ਨਾਲ ਉਹਨਾਂ ਕਿਹਾ SGPC ਜਿਹੜੀ ਆ ਉਹ ਵਿਚਰ ਰਹੀ ਹੈ ਉਹਦੇ ਬਹੁਤੇ ਜਿਹੜੇ ਤਰੀਕੇ ਨੇ ਉਹ ਸਹੀ ਨਹੀਂ। ਔਰ ਬੇਸ਼ੱਕ ਇਹਦੇ ਨਾਲ ਜੁੜਦੀ ਗੱਲ ਤਾਂ ਨਹੀਂ ਹੈਗੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਵਾਲੀ, ਪਰ ਮੈਂ ਇਹ ਕਰਨੀ ਜ਼ਰੂਰ ਚਾਹੁੰਦਾ ਕਿ ਕਿਰਨਜੋਤ ਕੌਰ ਆ ਜੀ ਉਹਨਾਂ ਨੇ ਹੀ ਇਹ ਮਾਮਲਾ ਜਿਹੜਾ ਜੀ ਉਠਾਇਆ ਹੈ, ਜਿਹੜਾ ਮੁਹੰਮਦ ਇਜ਼ਹਾਰ ਆਲਮ ਵਾਲਾ, ਔਰ ਅਕਾਲੀ ਦਲ ਦੇ ਵਿੱਚੋਂ ਕੋਈ ਬੰਦਾ ਜਿਹੜਾ ਜੀ ਹੋਰ ਬੋਲਿਆ ਨਹੀਂ। ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਕਿਰਨਜੋਤ ਕੌਰ ਵੀ। ਮਸਲਾ ਬਹੁਤ ਵੱਡਾ ਜੀ ਇਹ ਜੇ ਦੇਖਿਆ ਹਾਂਜੀ ਤਾਂ ਉਹਨੂੰ ਮੀਤ ਪ੍ਰਧਾਨ ਜਿਹੜਾ ਬਣਾ ਦੇਣਾ ਲੱਗਦਾ ਇਉਂ ਆ ਜੀ ਕਿ ਫਿਰ ਜੇ ਅਗਲੀ ਸਰਕਾਰ ਬਣੂਗੀ ਤਾਂ ਹੋ ਸਕਦਾ ਜੀ ਉਹ ਗ੍ਰਹਿ ਮੰਤਰੀ ਬਣ। ਜੀ 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 ਤੇ ਬਿਲਕੁਲ ਜੀ ਇਹ ਜਿਹੜੀ ਸਾਡੀ ਸਰਵ ਉੱਚਤਾ ਆ ਅਕਾਲ ਤਖਤ ਤੇ ਦਰਬਾਰ ਸਾਹਿਬ ਤੇ ਇਹਨੂੰ ਜਿਹੜੀ ਆ ਢਾਹ ਇਹ ਲਾ ਰਹੇ ਨੇ SGPC ਵਾਲੇ, ਵੰਡੀਆਂ ਪਾ ਰਹੇ ਨੇ ਕਿ ਕਿਸ ਨੂੰ ਸਿਰੋਪਾਓ ਦੇਣਾ ਹੈ ਕਿਸੇ ਨੂੰ ਨਹੀਂ ਦੇਣਾ।
ਅਗਲੀ ਗੱਲਬਾਤ ਕਰੀਏ ਜੀ, ਜਿਵੇਂ ਪਾਸਪੋਰਟ ਦਾ ਘਟਾਲਾ ਸੀ ਮੋਗੇ ਦੇ ਵਿੱਚ ਫੜਿਆ ਗਿਆ, ਉਸ ਦੀ ਕੀ ਅਪਡੇਟ ਆ? ਇਸ ਮਾਮਲੇ ਦੇ ਵਿੱਚ ਜੀ ਕੁਝ ਜਿਹੜੇ ਪੁਲਿਸ ਵਾਲੇ ਉਲਝੇ ਹੋਏ ਨੇ, ਕੁਝ ਜਿਹੜੇ ਆਮ ਸਿਵਲੀਅਨ ਨੇ ਉਹ ਵੀ ਇਹਦੇ ਵਿੱਚ ਫਸੇ ਹੋਏ ਨੇ ਜੀ। 28 ਲੋਕ ਨੇ ਟੋਟਲ, ਜਿਨ੍ਹਾਂ ਦੇ ਉੱਤੇ ਜੀ ਇਹ ਦੋਸ਼ ਜਿਹੜੇ ਆਇਦ ਕੀਤੇ ਗਏ ਨੇ। ਚਾਰਜਸ਼ੀਟ ਜਿਹੜੀ ਹੈ ਜੀ ਉਹ ਦਾਖਲ ਕੀਤੀ ਗਈ ਹੈ ਜੀ। 6 ਸਾਲ ਪੁਰਾਣਾ ਬਹੁਤ ਚਰਚਿਤ ਪਾਸਪੋਰਟ ਸਕੈਂਡਲ ਹੈ ਜੀ ਇਹ। ਇਹਦੇ ਦੌਰਾਨ ਜੀ ਜਿਹੜਾ ਚਾਰਜਸ਼ੀਟ ਮੁੜ ਤੋਂ ਜਿਹੜੀ ਆ ਉਹ ਦਾਖਲ ਕੀਤੀ ਗਈ ਹੈ ਜੀ। ਪਹਿਲਾਂ ਇਹ ਮਾਮਲਾ ਜਿਹੜਾ ਸੀਗਾ ਜੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਚੱਲਦਾ ਸੀਗਾ, ਉਸ ਤੋਂ ਬਾਅਦ ਮੋਗੇ ਦੀ ਅਦਾਲਤ ਦੇ ਵਿੱਚ ਇਹਨੂੰ ਤਬਦੀਲ ਕੀਤਾ ਗਿਆ, ਜਿੱਥੋਂ ਪਿਛਲੀ ਸੁਣਵਾਈ ਦੇ ਦੌਰਾਨ ਐਡੀਸ਼ਨਲ ਸੈਸ਼ਨ ਜੱਜ ਜਿਹੜੇ ਨੇ ਜੀ ਉਹਨਾਂ ਨੇ ਇਸ ਕੇਸ ਨੂੰ CJM ਦੇ ਕੋਲੇ ਜਿਹੜਾ ਉਹ ਭੇਜ ਦਿੱਤਾ ਸੀਗਾ ਤੇ ਇਸ ਕੇਸ ਦੇ ਵਿੱਚੋਂ ਕੁਝ ਧਾਰਾਵਾਂ ਹਟਾ ਦਿੱਤੀਆਂ ਗਈਆਂ ਸੀਗੀਆਂ ਜੀ। 2008 ਦੇ ਵਿੱਚ ਮੋਗੇ ਦੇ ਪਾਸਪੋਰਟ ਸਕੈਂਡਲ ਇਹ ਸਾਹਮਣੇ ਆਇਆ ਸੀਗਾ। ਇਹਦੇ ਦੌਰਾਨ ਪੁਲਿਸ ਦੇ ਵੱਲੋਂ ਕਈ ਜਿਹੜੇ ਸੈਂਕੜੇ ਵਿਅਕਤੀ ਨੇ ਜੀ ਉਹਨਾਂ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਵਿੱਚ ਵੱਖ-ਵੱਖ ਮੁਕੱਦਮੇ ਜਿਹੜੇ ਸੀਗੇ ਉਹ ਦਰਜ ਕੀਤੇ ਗਏ ਸੀਗੇ ਜੀ। ਅਜੇ ਵੀ ਕਈ ਲੋਕ ਨੇ ਜੀ ਜਿਹੜੇ ਉੱਥੋਂ ਇੱਕੋ ਹੀ ਪਿੰਡ ਸੀਗਾ ਗੁਰਨੇ ਕੇ, ਇੱਕੋ ਐਡਰੈਸ ਦੇ ਉੱਤੇ ਇੰਨੇ ਪਾਸਪੋਰਟ ਜਿਹੜੇ ਬਣੇ ਹੋਏ ਸੀਗੇ, ਉਹ ਪਾਸਪੋਰਟ ਲੈ ਕੇ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਉਹ ਇੱਥੇ ਆਉਣ ਤੋਂ ਮਜਬੂਰ ਨੇ, ਆਉਣਾ ਨਹੀਂ ਚਾਹੁੰਦੇ। ਉਹਨਾਂ ਨੂੰ ਪਤਾ ਕਿ ਜਦੋਂ ਆਉਣਗੇ ਤਾਂ ਉਹ ਫੜੇ ਜਾਣਗੇ ਇੱਥੇ ਏਅਰਪੋਰਟ ਦੇ ਉੱਤੇ, ਕਿੱਥੇ ਵੀ ਉਹ ਉਤਰਨ ਤੇ ਟਾਵਾਂ ਉਹ ਬੰਦਾ ਫੜਿਆ ਵੀ ਜਾਂਦਾ, ਕਿਸੇ ਨਾ ਕਿਸੇ ਮਹੀਨੇ ਇੱਕ ਅੱਧਾ ਫੜਿਆ ਹੀ ਜਾਂਦਾ ਜੀ। ਜਿਹੜੇ ਇਹ ਪਾਸਪੋਰਟ ਨਕਲੀ ਜਿਹੜੇ ਨੇ ਇੱਕੋ ਐਡਰੈਸ ਤੋਂ ਲੈ ਕੇ ਬਾਹਰ ਗਏ ਹੋਏ ਨੇ, ਉਦੋਂ ਤਾਂ ਕਾਹਲੀ ਦੇ ਵਿੱਚ ਪੈਸੇ ਦੇ ਕੇ ਉਹਨਾਂ ਨੇ ਬਣਾ ਲਏ, ਪਰ ਹੁਣ ਉਹ ਬੁਰੇ ਫਸੇ ਹੋਏ ਨੇ ਜੀ। ਕਰਨ ਇਸ ਮਾਮਲੇ 'ਚ ਕੀ ਕਰ ਜੀ। ਤੇ ਅਗਲੀ ਗੱਲ ਕਰੀਏ, ਪੰਜਾਬ ਦੇ ਸਿਰ ਜਿਹੜਾ ਚੜਿਆ ਕਰਜ਼ਾ ਆ ਉਸ ਦੀ ਵੀ ਜਿਹੜੀ ਚਰਚਾ ਆ ਉਹ ਵੀ ਬਹੁਤ ਹੋ ਰਹੀ ਆ ਜੀ। ਪੰਜਾਬ ਦੇ ਸਿਰ ਜਿਹੜਾ ਚੜਿਆ ਹੋਇਆ ਕਰਜ਼ਾ ਦੀ ਇਹਦੀ ਪੰਡ ਜਿਹੜੀ ਆ ਉਹ ਦਿਨੋਂ ਦਿਨ ਭਾਰੀ ਹੁੰਦੀ ਤੁਰੀ ਜਾ ਰਹੀ ਹੈ ਜੀ। ਜਿਹੜੀਆਂ ਸਰਕਾਰਾਂ ਨੇ, ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ, ਉਹਨਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਹੈ ਜੀ ਕਿ ਉਹ ਕੁਝ ਉਹ ਫੈਸਲੇ ਲੈ ਸਕਣ ਜਿਹਦੇ ਨਾਲ ਪੰਜਾਬ ਨੂੰ ਬਚਾਇਆ ਜਾ ਸਕੇ। ਸਿਵਾਏ ਲੋਕ ਲੁਭਾਊ ਨਾਅਰਿਆਂ ਤੋਂ ਇਹਦੇ ਵਿੱਚ ਫਜ਼ੂਲ ਖਰਚੀਆਂ ਤੋਂ ਬਿਨਾਂ ਕੁਝ ਨਹੀਂ ਆ ਜੀ। ਹੋਰ ਕਰਜ਼ੇ ਦੀ ਪੰਡ ਜਿਹੜੀ ਆ ਉਹ ਨਿਰੰਤਰ ਭਾਰੀ ਹੁੰਦੀ ਤੁਰੀ ਜਾ ਰਹੀ ਹੈ ਜੀ। ਇਹ ਜਿਹੜਾ ਚਾਲੂ ਮਾਲੀ ਸਾਲ ਚੱਲ ਰਿਹਾ ਜੀ, ਇਹਦੇ ਅੰਤ ਤੱਕ ਪੰਜਾਬ ਦੇ ਸਿਰ ਕਰਜ਼ੇ ਦਾ ਭਾਰ ਜਿਹੜਾ 1,13,000 ਕਰੋੜ ਰੁਪਏ ਜਿਹੜਾ ਜੀ ਉਹ ਹੋ ਜਾਣਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਰੀ, ਉਪ ਮੁੱਖ ਮੰਤਰੀ ਖਾਸ ਤੌਰ ਤੇ ਸੁਖਬੀਰ ਸਿੰਘ ਬਾਦਲ ਹੁਰੀ ਤੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹੁਰੀ ਇਹਨੂੰ ਸ਼ੁਭ ਸ਼ਗਨ ਕਰਾਰ ਦਿੰਦੇ ਨੇ। ਕਹਿੰਦੇ ਅਮਰੀਕਾ ਤੇ ਜਾਪਾਨ ਵਰਗੇ ਮੁਲਕ ਜਿਹੜੇ ਨੇ ਉਹਨਾਂ ਦੇ ਸਿਰ ਤੇ ਦੇਖੋ ਕਿੰਨਾ ਕਰਜ਼ਾ, ਪੰਜਾਬ ਦੇ ਸਿਰ ਤੇ ਤਾਂ ਉਹਦੇ ਮੁਕਾਬਲੇ ਕੁਝ ਵੀ ਕਰਜ਼ਾ ਨਹੀਂ ਹੈਗਾ। ਇਹ ਏਡੇ ਵੱਡੇ ਮੁਲਕਾਂ ਦੇ ਨਾਲ ਤਸ਼ਬੀਹ ਦੇਣੀ ਪੰਜਾਬ ਦੇ ਇੱਕ ਕਰਜ਼ੇ ਨੂੰ ਜਿਹਦੇ ਕੋਲੇ ਆਮਦਨ ਦੇ ਵਾਸਤੇ ਸਿਵਾਏ ਸ਼ਰਾਬ ਤੋਂ ਬਹੁਤਾ ਕੁਝ ਹੈ ਹੀ ਨਹੀਂ। 8 ਕਰੋੜ ਰੁਪਈਆ ਪੰਜਾਬ ਦੇ ਖਜ਼ਾਨੇ 'ਚ ਜਮ੍ਹਾਂ ਹੁੰਦਾ ਰੇਤਾ ਦਾ, ਤੇ ਜਿਹੜਾ ਮਾਫੀਆ ਜੀ ਉਹ 8,000 ਕਰੋੜ ਰੁਪਈਏ ਦਾ ਬਿਜ਼ਨਸ ਜਿਹੜਾ ਉਹ ਸਾਲ ਦਾ ਕਰਦਾ ਰੇਤ ਤੋਂ। ਉਹ ਖਜ਼ਾਨੇ ਦੇ ਵਿੱਚ ਨਹੀਂ ਜਾਂਦਾ ਜੀ, ਉਹ ਇਹਨਾਂ ਲੋਕਾਂ ਦੀਆਂ ਜਿਹੜੀਆਂ ਜੇਬਾਂ ਦੇ ਵਿੱਚ ਜਾਂਦਾ। ਸਿਵਾਏ ਆਪਣੀਆਂ ਜੇਬਾਂ ਭਰਨ ਤੋਂ ਹੋਰ ਕੁਝ ਵੀ ਜਿਹੜਾ ਜੀ ਨਹੀਂ ਹੋ ਰਿਹਾ। ਪਰ ਪੰਜਾਬ ਦੇ ਸਿਰ ਜਿਹੜਾ ਕਰਜ਼ਾ ਉਹ ਦਿਨੋਂ ਦਿਨ ਵੱਧ ਹੁੰਦਾ ਤੁਰਿਆ ਜਾ ਰਿਹਾ ਜੀ। ਇੰਦਰ ਕੁਮਾਰ ਗੁਜਰਾਲ ਹੋਰਾਂ ਨੇ, ਕਿਉਂਕਿ ਇਸ ਵੇਲੇ ਮੁੱਦਾ ਲੋਕੀ ਬਹੁਤ ਪੁੱਛਦੇ ਨੇ ਕਿ ਕੀ ਬਣਿਆ ਸੀ ਉਸ ਜਿਹੜੇ ਕਰਜ਼ੇ ਦਾ ਜੀ। ਜਿਹੜੇ ਸੁਖਬੀਰ ਸਿੰਘ ਬਾਦਲ ਹੋਰੀ ਨੇ ਜੀ ਉਹ ਤਾਂ ਕਹਿੰਦੇ ਪਿਛਲੇ ਦਿਨੀ ਕਿ ਇਹ ਅੱਤਵਾਦ ਜਿਹੜਾ ਲੜਾਈ ਲੜੀ ਸੀ ਉਹਦਾ ਕਰਜ਼ਾ ਹੈ, ਇਸ ਕਰਕੇ ਮਾਫ ਜਿਹੜਾ ਕੀਤਾ ਜਾਵੇ। ਹੁਣ ਤਾਂ ਅਕਾਲੀ ਦਲ ਦੇ ਪ੍ਰਧਾਨ ਵੀ ਇਹਨੂੰ ਅੱਤਵਾਦ ਹੀ ਦੱਸਣ ਲੱਗੇ ਨੇ। ਇੰਦਰ ਕੁਮਾਰ ਗੁਜਰਾਲ ਹੋਰਾਂ ਦੀ ਸਰਕਾਰ ਦੇ ਸਮੇਂ ਪੰਜਾਬ ਦੇ ਸਿਰ ਚੜੇ ਕਰਜ਼ੇ ਦੇ ਵਿੱਚੋਂ 8500 ਕਰੋੜ ਰੁਪਏ ਦਾ ਕਰਜ਼ਾ ਜਿਹੜਾ ਸੀਗਾ ਉਹ ਮਾਫ ਕਰ ਦਿੱਤਾ ਗਿਆ ਸੀਗਾ। ਇਹਨੂੰ ਅੱਤਵਾਦ ਦੇ ਕਰਜ਼ੇ ਦੇ ਨਾਲ ਇਸ ਕਰਕੇ ਨਹੀਂ ਜੋੜਿਆ ਜਾ ਸਕਦਾ ਜੀ ਕਿ ਫਿਰ ਜੇ 8500 ਕਰੋੜ ਰੁਪਏ ਦਾ ਮਾਫ ਕਰ ਦਿੱਤਾ ਸੀਗਾ ਤਾਂ ਉਦੋਂ ਫਿਰ ਜਿਹੜਾ ਸੀਗਾ ਜੀ ਅੱਗੋਂ ਜਿਹੜਾ ਸੀ ਉਹ ਸੋਚ ਸਮਝ ਕੇ ਕਿਉਂ ਨਹੀਂ ਚੱਲਿਆ ਗਿਆ ਜੀ। ਹੁਣ ਜਿਹੜੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਉਹਨਾਂ ਨੇ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਘੇਰਿਆ ਇਸ ਮਾਮਲੇ ਦੇ ਉੱਤੇ। ਇਹ ਕਿਹਾ ਕਿ ਜਿਹੜੀ ਅਰੁਣ ਜੇਤਲੀ ਦੀ ਚਿੱਠੀ ਆ ਉਹਨੇ ਤਾਂ ਬਹੁਤਾ ਕੁਝ ਕਲੀਅਰ ਕਰ ਦਿੱਤਾ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਪੈਸਾ ਸੈਂਟਰ ਦੀ ਸਰਕਾਰ ਤੋਂ ਆਉਂਦਾ ਰਿਹਾ ਉਹਦੇ ਬਾਰੇ ਦੱਸਿਆ ਜਾਵੇ ਕਿ ਉਹ ਪੈਸਾ ਕਿੱਥੇ ਖਰਚ ਕੀਤਾ, ਕਿਉਂਕਿ ਜਿੰਨਾ ਕੰਮਾਂ ਦੇ ਵਾਸਤੇ ਆਇਆ ਉਸ ਜਗ੍ਹਾ ਦੇ ਉੱਤੇ ਤਾਂ ਉਹ ਖਰਚ ਜਿਹੜਾ ਉਹ ਨਹੀਂ ਹੋਇਆ। ਪਰ ਦੂਜਾ ਪੱਖ ਇਹ ਵੀ ਆ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਦੋਂ ਉਹ ਮੁੱਖ ਮੰਤਰੀ ਰਹੇ ਬਹੁਤ ਵੱਡਾ ਕੰਮ ਉਹਨਾਂ ਨੇ ਵੀ ਕੋਈ ਨਹੀਂ ਕੀਤਾ ਜੀ ਕਿ ਇਹ ਕਰਜ਼ਾ ਜਿਹੜਾ ਘਟਾਇਆ ਜਾ ਸਕੇ। ਉਹ ਵੀ ਆਪਣੇ ਨਾਲ ਦੇ ਜਿਹੜੇ ਸੰਗੀ ਸਾਥੀ ਉਹਨਾਂ ਨੂੰ ਨਾਲ ਰੱਖਣ ਦੇ ਵਾਸਤੇ ਉਹਨਾਂ ਦੀਆਂ ਜਿਹੜੀਆਂ ਸੁੱਖ ਸਹੂਲਤਾਂ ਸੀਗੀਆਂ ਜੀ ਉਹ ਦਿੰਦੇ ਰਹੇ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਜਦੋਂ 2007 ਦੇ ਵਿੱਚ ਸੱਤਾ ਸੰਭਾਲੀ ਸੀ ਤਾਂ ਕਰਜ਼ੇ ਦਾ ਭਾਰ 36,854 ਕਰੋੜ ਰੁਪਏ ਸੀਗਾ ਜੀ। ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਨੇ 5 ਸਾਲਾਂ ਦੇ ਦੌਰਾਨ 15,301 ਕਰੋੜ ਰੁਪਏ ਦਾ ਕਰਜ਼ਾ ਲਿਆ ਸੀਗਾ।
ਜਦੋਂ ਪੰਜਾਬ ਦੀ ਸੱਤਾ 2007 ਦੇ ਵਿੱਚ ਮੁੜ ਕੇ ਅਕਾਲੀਆਂ ਦੇ ਹੱਥਾਂ ਦੇ ਵਿੱਚ ਆਈ ਤਾਂ ਉਦੋਂ ਕਰਜ਼ੇ ਦਾ ਭਾਰ 51,155 ਕਰੋੜ ਰੁਪਏ ਹੋ ਗਿਆ। ਪੰਜਾਬ ਦੇ ਵਿੱਚ ਗੱਠਜੋੜ ਸਰਕਾਰ ਦੇ ਵੱਲੋਂ 8 ਸਾਲਾਂ ਦੇ ਸਮੇਂ ਦੇ ਦੌਰਾਨ ਦੀ 61,845 ਕਰੋੜ ਰੁਪਏ ਦਾ ਹੋਰ ਜਿਹੜਾ ਕਰਜ਼ਾ ਲੈ ਲਿਆ ਗਿਆ ਜੀ। ਜੇ ਇਸ ਕਰਜ਼ੇ ਦੇ ਵਿੱਚ ਚਾਲੂ ਮਾਲੀ ਸਾਲ ਹੈ ਇਹਨੂੰ ਜੋੜ ਲਿਆ ਜਾਵੇ ਤਾਂ ਇਹ ਹੋਰ ਜ਼ਿਆਦਾ ਵੱਧ ਜਾਂਦਾ ਜੀ। ਗੱਠਜੋੜ ਜਿਹੜੀ ਸਰਕਾਰ ਆ ਜੀ ਉਹਨੇ ਕਰਜ਼ਾ ਤਾਂ ਲਿਆ, ਪਰ ਪੰਜਾਬ ਦੀ ਵਿੱਤੀ ਹਾਲਤ ਇਸ ਵੇਲੇ ਇਹ ਹੋ ਗਈ ਹੈ ਕਿ ਸਰਕਾਰ ਦੀ ਕੁੱਲ ਕਮਾਈ ਦਾ ਤਕਰੀਬਨ 79% 79% ਹਿੱਸਾ ਜਿਹੜਾ ਜੀ ਉਹ ਤਨਖਾਹਾਂ, ਪੈਨਸ਼ਨਾਂ, ਸਬਸਿਡੀਆਂ, ਕਰਜ਼ੇ ਦਾ ਵਿਆਜ, ਕਰਜ਼ੇ ਦੀ ਕਿਸ਼ਤ ਇਹਦੇ ਉੱਤੇ ਜਿਹੜਾ ਜੀ ਉਹ ਤੁਰਿਆ ਜਾ ਰਿਹਾ। ਜਿਹੜੇ ਪੰਜਾਬ ਦੇ ਵਾਸਤੇ ਫਿਕਰਮੰਦ ਲੋਕ ਨੇ ਸਮੇਂ ਸਿਰ ਉਹ ਇਸ ਮੁੱਦੇ ਨੂੰ ਉਭਾਰਦੇ ਰਹੇ ਨੇ, ਅੱਜ ਵੀ ਉਭਾਰ ਰਹੇ ਨੇ। ਜਦੋਂ ਸਰਕਾਰ ਜਿਹੜੇ ਚਲਾਉਣ ਵਾਲੇ ਨੇ ਉਹ ਕਹਿੰਦੇ ਨੇ ਕਿ ਜਿਹਦੇ ਸਿਰ ਕਰਜ਼ਾ ਹੈ ਨੀ ਗਾ ਉਹ ਕਾਹਦੇ ਜੋਗਾ, ਜਦੋਂ ਉਹ ਪੰਜਾਬ ਦੀ ਤਸ਼ਬੀਹ ਜਿਹੜੀ ਆ ਉਹ ਅਮਰੀਕਾ ਦੇ ਨਾਲ ਦਿੰਦੇ ਨੇ ਕਿ ਓਬਾਮਾ ਨੂੰ ਪੁੱਛੋ ਉਹਦੇ ਸਿਰ ਤੇ ਕਿੰਨਾ ਕਰਜ਼ਾ, ਪੰਜਾਬ ਦੇ ਕਰਜ਼ੇ ਦਾ ਤੁਸੀਂ ਰੌਲਾ ਪਾਈ ਜਾਂਦੇ ਹੋ, ਤੇ ਉਦੋਂ ਤਾਂ ਫਿਰ ਬੇੜਾ ਜਿਹੜਾ ਜੀ ਉਹ ਗਰਕਣ ਵੱਲ ਨੂੰ ਹੀ ਜਾ ਸਕਦਾ ਨਾ ਜੀ, ਬਜਾਏ ਇਹਦੇ ਕਿ ਜਿਹੜੇ ਆਰਥਿਕ ਮਾਹਰ ਨੇ ਇੱਥੇ ਪੰਜਾਬ ਦੇ ਵਿੱਚ ਆਰਥਿਕ ਮਾਹਰਾਂ ਦੀ ਕੋਈ ਕਮੀ ਨਹੀਂ ਹੈ। ਸਰਦਾਰਾ ਸਿੰਘ ਜੌਹਲ ਹੋਰੀ ਬੈਠੇ ਨੇ, ਸੁੱਚਾ ਸਿੰਘ ਗਿੱਲ ਹੋਰੀ ਬੈਠੇ ਨੇ, ਏਦਾਂ ਦੇ ਲੰਬੀ ਲਾਈਨ ਹੈ। ਉਹਨਾਂ ਲੋਕਾਂ ਨੂੰ ਸਿਆਸੀ ਪੱਧਰ ਤੋਂ ਉੱਪਰ ਉੱਠ ਕੇ ਜੇਕਰ ਉਹਨਾਂ ਦੇ ਨਾਲ ਗੰਭੀਰ ਵਿਚਾਰਾਂ ਕੁਝ ਕੀਤੀਆਂ ਜਾਣ ਤਾਂ ਇਸ ਮਸਲੇ ਦਾ ਹੱਲ ਲੱਭਿਆ ਜਾ ਸਕਦਾ। ਪਰ ਜੇ ਲੱਗੀ ਹੋਈ ਹੈ ਜੰਗ ਦੀ ਮੋਹਰੇ, ਸਰਕਾਰ ਨੇ ਇਸ ਮਾਮਲੇ ਦੇ ਉੱਤੇ ਕੁਝ ਕਰਨਾ ਹੀ ਨਹੀਂ। ਆਟਾ ਸਕੀਮ ਆ ਗਈ, ਦਾਲ ਸਕੀਮ ਆ ਗਈ, ਸਾਈਕਲ ਸਕੀਮ ਆ ਗਈ, ਜਿਹੜੀ ਪੰਜਾਬ ਦੀ ਬਿਜਲੀ ਹੈ ਜੀ ਉਹਦੀ ਸਕੀਮ ਆ ਗਈ। ਇਹਨਾਂ ਸਕੀਮਾਂ ਨੇ ਜਿਹੜਾ ਜੀ ਉਹ ਬੇੜਾ ਗਰਕ ਕਰਤਾ। ਇਹ ਤਾਂ ਸ਼ੁਕਰ ਹੈ ਲੈਪਟਾਪ ਨਹੀਂ ਦਿੱਤੇ ਜਿਹੜੇ ਇਹਨਾਂ ਨੇ ਵਾਅਦਾ ਕੀਤਾ ਸੀਗਾ, 1000 ਰੁਪਈਆ ਬੇਰੁਜ਼ਗਾਰਾਂ ਨੂੰ ਪੈਨਸ਼ਨ ਨਹੀਂ ਦਿੱਤੀ ਜਿਹੜਾ ਵਾਅਦਾ ਕੀਤਾ ਸੀਗਾ, ਨਹੀਂ ਤਾਂ ਅਦਰਵਾਈਜ਼ ਤੁਸੀਂ ਸੋਚ ਸਕਦੇ ਹੋ ਕਿ ਪੰਜਾਬ ਜਿਹੜਾ ਜੀ ਉਹ ਕੰਗਾਲੀ ਵੱਲ ਨੂੰ ਆਰਥਿਕ ਤੌਰ ਦੇ ਉੱਤੇ ਵੱਧ ਰਿਹਾ। ਜਦੋਂ ਤੁਸੀਂ ਪੰਜਾਬ ਆਉਂਦੇ ਹੋ ਵੱਡੀਆਂ ਵੱਡੀਆਂ ਕੋਠੀਆਂ, ਵੱਡੀਆਂ ਵੱਡੀਆਂ ਗੱਡੀਆਂ, ਫੁਕਰਪੁਣਾ ਸਿਰੇ ਦਾ ਜੀ। ਤਾਂ ਮੈਂ ਤਾਂ ਕਹਿੰਦਾ ਹੁੰਦਾ ਕਿ ਸਾਈਨ ਜਿਹੜੇ ਨੇ ਨਾ ਉਹ ਸ਼ੰਭੂ ਤੋਂ ਤੇ ਚਾਤਪੁਰ ਜਿੱਥੇ ਪੰਜਾਬ ਸ਼ੁਰੂ ਹੁੰਦਾ ਉੱਥੇ ਲਾ ਦੇਣੇ ਚਾਹੀਦੇ ਨੇ। ਅਮੀਰ ਲੋਕਾਂ ਦੇ ਗਰੀਬ ਸੂਬੇ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਬਿਲਕੁਲ। ਤੇ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਕਿ ਪੰਜਾਬ ਦਾ ਖਰਚਾ ਆਪਣੇ ਜਿਹੜਾ ਇੱਥੇ ਪੰਡ ਕਰਜ਼ੇ ਦੀ ਆ ਉਹ ਵੱਧਦੀ ਜਾਂਦੀ ਆ, ਕੀ ਜਿਹੜੇ ਮੰਤਰੀ ਸੰਤਰੀ ਇੰਨੇ ਅਮੀਰ ਹੋਏ ਆ, ਕੀ ਇਹਨਾਂ ਦੀਆਂ ਤਨਖਾਹਾਂ ਇੰਨੀਆਂ ਜ਼ਿਆਦਾ ਵੱਧ ਗਈਆਂ ਕਿ ਇਹ ਇੰਨੇ ਸਾਲਾਂ 'ਚ ਇੰਨੇ ਜ਼ਿਆਦਾ ਅਮੀਰ ਹੋ ਗਏ, ਜਾਂ ਬਾਦਲ ਪਰਿਵਾਰ ਵੀ ਆ ਇਹਨਾਂ ਕੋਲ ਪੈਸਾ ਇੰਨਾ ਕਿੱਥੋਂ ਆ ਗਿਆ? ਇਹ ਤਾਂ ਗੱਲ ਕੋਈ ਵੀ ਨਹੀਂ ਕਰਦਾ ਨਾ ਜੀ ਕਿ ਬਾਦਲ ਪਰਿਵਾਰ ਦੇ ਕੋਲੇ ਇੰਨਾ ਪੈਸਾ ਜਿਹੜਾ ਜਾਂ ਬਾਕੀ ਮੰਤਰੀ ਸੰਤਰੀ ਨੇ, ਇਹ ਕਿਹੜਾ ਜੀ ਕੋਈ ਦੱਸਦੇ ਨੇ ਕਿਸੇ ਨੂੰ ਕਿ ਜਦੋਂ ਇਹ ਬਣੇ ਸਨ ਉਦੋਂ ਇਹਨਾਂ ਦੇ ਕੋਲੇ ਕੀ ਸੀਗਾ, ਜਦੋਂ ਇਹ ਮੰਤਰੀ ਤੋਂ ਹਟੇ ਜਾਂ ਮੰਤਰੀ ਬਣੇ ਰਹੇ ਫਿਰ ਇਹਨਾਂ ਦੇ ਕੋਲੇ ਕੀ ਕੁਛ ਆ ਗਿਆ ਜੀ। ਜਦੋਂ ਪੁੱਛਣ ਦੱਸਣ ਵਾਲਾ ਹੀ ਕੋਈ ਨਹੀਂ ਹੈਗਾ ਜੀ ਇਸ ਮਾਮਲੇ ਦੇ ਉੱਤੇ, ਕੋਈ ਪੁੱਛੇ ਦੱਸੇ ਤੇ ਤਾਂ ਉਹਦਾ ਜਿਹੜਾ ਜੀ ਜਵਾਬ ਆਵੇ ਨਾ ਜੀ। ਪੁੱਛਣ ਦੱਸਣ ਵਾਲਾ ਕੋਈ ਨਹੀਂ ਹੈਗਾ। ਜੇ ਇਹ ਕਹਿੰਦੇ ਤਨਖਾਹ ਦੀ ਗੱਲ, ਤਨਖਾਹਾਂ ਤੋਂ ਬਿਨਾਂ ਜੋ ਕੁਛ ਇਹ ਲੈਂਦੇ ਨੇ ਜੀ ਉਹ ਆਪਣੇ ਆਪ ਦੇ ਵਿੱਚ ਵੱਡਾ ਜਿਹੜਾ ਉਹ ਸਵਾਲ ਹੈ। ਇਹ ਕਿਵੇਂ ਹੋ ਗਿਆ ਕਿ ਰੇਤੇ ਦੇ ਉੱਤੇ ਸਾਰਾ ਕਬਜ਼ਾ ਹੀ ਸਿਆਸਤਦਾਨਾਂ ਦਾ, ਕੇਬਲ ਦੇ ਉੱਤੇ ਸਾਰਾ ਕਬਜ਼ਾ ਸਿਆਸਤਦਾਨਾਂ ਦਾ। ਜਿਹੜੀਆਂ ਕਿਸੇ ਟਾਈਮ 18-20 ਬੱਸਾਂ ਹੁੰਦੀਆਂ ਸੀਗੀਆਂ ਅੱਜ ਜਿਹੜੀਆਂ ਇੰਨੀਆਂ ਹੋ ਗਈਆਂ, ਇੱਕ ਵਿਚਾਰੀ PRTC ਦੀ ਟੁੱਟੀ ਜੀ ਚੱਲਦੀ ਆ, 2 ਉਹਦੇ ਮੂਹਰੇ ਜਾਂਦੀਆਂ ਨੇ, 2 ਉਹਦੇ ਪਿੱਛੇ ਜਾਂਦੀਆਂ ਨੇ, ਉਹਦੇ 'ਚ ਬਹਿੰਦਾ ਕੋਈ ਨਹੀਂ ਗਾ ਜੀ। ਬੇੜਾ ਗਰਕ ਜਿਹੜੇ ਪੰਜਾਬ ਸਰਕਾਰ ਦੇ ਜਿਹੜੇ ਮਹਿਕਮੇ ਸੀਗੇ ਜੀ, ਉਹ PRTC ਹੋ ਗਿਆ, ਉਹ ਪੰਜਾਬ ਰੋਡਵੇਜ਼ ਹੋ ਗਈ, ਉਹ ਬਿਜਲੀ ਬੋਰਡ ਲਾ ਲਓ ਤੁਸੀਂ, ਇਹਨਾਂ ਦਾ ਤਾਂ ਜਲੂਸ ਜਿਹੜਾ ਉਹ ਕੱਢ ਕੇ ਰੱਖ ਦਿੱਤਾ ਜੀ। ਗਲਤ ਪਾਲਿਸੀਜ਼ ਨੇ ਇਹ, ਆਮ ਲੋਕਾਂ ਦੇ ਵਾਸਤੇ ਇਹ ਸਹੂਲਤਾਂ ਸਨ, ਉਹਦੇ ਤੋਂ ਕਿੰਨੇ ਲੋਕ ਜਿਹੜੇ ਪਲਦੇ ਸਨ ਜੀ। ਹੁਣ ਸਵਾਲ ਇਹ ਚੱਲ ਰਿਹਾ ਹੈ ਕਿ PRTC ਨੂੰ ਖਤਮ ਕਰ ਦਿੱਤਾ ਜਾਵੇ, ਉਹਨੂੰ ਪੰਜਾਬ ਰੋਡਵੇਜ਼ ਦੇ ਵਿੱਚ ਉਹਦਾ ਰੜੇਵਾਂ ਕਰ ਦਿਓ, ਭਾਵ ਕਿ ਉਹਨੂੰ ਨਿਗਲਣ ਦੇ ਵਾਸਤੇ ਤਿਆਰ ਬੈਠੀ ਆ ਬਾਦਲਾਂ ਦੀ ਟਰਾਂਸਪੋਰਟ। ਜਦੋਂ ਇਹ ਮਰਜ ਹੋ ਜਾਣਗੀਆਂ ਫਿਰ ਮੁੜ ਕੇ ਇਹ ਕਿਹਾ ਜਾਊਗਾ ਕਿ ਪੰਜਾਬ ਰੋਡਵੇਜ਼ ਤੇ PRTC ਨੂੰ ਮਰਜ ਕੀਤਾ ਸੀਗਾ, ਪਰ ਇਹ ਤਾਂ ਜੀ ਫੇਰ ਘਾਟੇ 'ਚ ਜਾ ਰਹੀ ਹੈ। ਹੁਣ ਕੰਮ ਹੀ ਨਿਬੇੜੋ, ਇਹਨਾਂ ਦਾ ਕੰਮ ਹੀ ਖਤਮ ਕਰ ਦਿਓ। ਹਾਂ ਜੀ ਬਿਲਕੁਲ। ਜਿਸ ਤਰ੍ਹਾਂ ਆਪਾਂ ਇਹਨਾਂ ਦੇ ਵੱਲ ਆਏ ਹੋਏ ਆ, ਗੱਲਬਾਤ ਕਰਦੇ ਆ, ਤੇ ਜਿਹੜੇ ਪੁਰਾਣੇ ਕਈ ਅਕਾਲੀ ਮਜ਼ਦੂਰੀ ਕਰਕੇ ਅੱਜ ਕੱਲ੍ਹ ਗੁਜ਼ਾਰਾ ਕਰ ਰਹੇ ਆ, ਉਹਨਾਂ ਨੇ ਵੀ ਜੇਲਾਂ ਕੱਟੀਆਂ। ਕੀ ਇਹ ਪੁਰਾਣੇ ਅਕਾਲੀਆਂ ਵੱਲ ਕੋਈ ਖਿਆਲ ਕਰ ਰਹੇ ਜਾਂ ਨਹੀਂ? ਨਾ ਜੀ ਕੋਈ ਖਿਆਲ ਨਹੀਂ ਕਰ ਰਿਹਾ। ਜਦੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਮੋਰਚਾ ਲਾਉਣ ਦੀ ਗੱਲ ਕੀਤੀ ਸੀਗੀ ਹਰਿਆਣੇ ਦੀ ਵੱਖਰੀ ਕਮੇਟੀ ਦੇ ਵਾਸਤੇ, ਤੇ ਉਦੋਂ ਬੜੀਆਂ ਤਰ੍ਹਾਂ ਦੀਆਂ ਜਿਹੜੀਆਂ ਕਹਾਣੀਆਂ ਸਾਹਮਣੇ ਆਈਆਂ ਸਨ।
ਕਿ ਜਿਹੜੇ ਮੋਰਚਿਆਂ ਦੇ ਵਿੱਚ ਮੋਢਿਆਂ ਤੇ ਸਾਫਾ ਰੱਖ ਕੇ ਤੁਰ ਪੈਂਦੇ ਹੁੰਦੇ ਲੋਕ ਸਨ, ਉਹਨਾਂ ਨੇ ਕੋਈ ਹੁੰਗਾਰਾ ਨਹੀਂ ਦਿੱਤਾ ਇਸ ਮੋਰਚੇ ਦੇ ਵਾਸਤੇ। ਉਹ ਕਹਿੰਦੇ ਉਹ ਆਪਣੇ ਆਪ ਨੂੰ ਠੱਗੇ ਹੋਏ ਮਹਿਸੂਸ ਕਰਦੇ ਨੇ ਕਿ ਅਸੀਂ ਤਾਂ ਸਿਰਫ, ਸਾਨੂੰ ਤਾਂ ਇਹ ਪਤਾ ਵੀ ਨਹੀਂ ਸੀ ਹੁੰਦਾ ਕਿ ਮੰਗਾਂ ਕੀ ਨੇ, ਕਿਉਂਕਿ ਅਕਾਲੀ ਦਲ ਨੇ ਸੱਦਾ ਦਿੱਤਾ ਸੀਗਾ। ਇਸ ਕਰਕੇ ਉਹ ਆਪਣੇ ਘਰਦਿਆਂ ਨੂੰ ਫਤਿਹ ਬੁਲਾ ਕੇ ਤੁਰ ਜਾਂਦੇ ਸਨ ਕਿ ਪਤਾ ਨਹੀਂ ਕਿੰਨੇ ਮਹੀਨਿਆਂ ਬਾਅਦ ਅਸੀਂ ਜਿਹੜਾ ਵਾਪਸ ਆਵਾਂਗੇ, ਕਿੰਨੀ ਦੇਰ ਸਾਨੂੰ ਜੇਲ੍ਹ ਜਿਹੜੀ ਆ ਉਹ ਕੱਟਣੀ ਪੈਣੀ ਆ। ਅੱਜ ਉਹ ਜਿਹੜੇ ਲੋਕ ਨੇ ਜੀ ਉਹ ਬਿਲਕੁਲ ਅਣਗੌਲੇ ਨੇ। ਸਰਕਾਰੀ ਤੌਰ ਦੇ ਉੱਤੇ ਉਹਨਾਂ ਦੀ ਕੋਈ ਮਦਦ ਜਿਹੜੀ ਆ ਜੀ ਉਹਨਾਂ ਦੇ ਪਰਿਵਾਰਾਂ ਦੀ ਜਿਹੜੀ ਆ ਉਹ ਨਹੀਂ ਕੀਤੀ ਗਈ। ਕਿਸੇ ਵੀ ਮਾਮਲੇ ਦੇ ਉੱਤੇ ਕੋਈ ਮਦਦ ਜਿਹੜੀ ਆ ਉਹ ਨਹੀਂ ਕੀਤੀ ਗਈ। ਇਹ ਜਿਹੜੇ ਹੁਣ ਬਜ਼ੁਰਗੀ ਹੰਢਾ ਰਹੇ ਲੋਕ ਨੇ, ਜਿਨ੍ਹਾਂ ਨੇ ਪੰਜਾਬ ਦੇ ਮੋਰਚਿਆਂ ਦੇ ਵਿੱਚ ਜਿਹੜਾ ਜੀ ਵੱਧ ਚੜ੍ਹ ਕੇ ਹਿੱਸਾ ਲਿਆ, ਉਹ ਵਿਚਾਰੇ ਬਜ਼ੁਰਗੀ ਦੇ ਟਾਈਮ ਦੇ ਉੱਤੇ ਇਸ ਏਜ ਦੇ ਵਿੱਚ ਵੀ ਆਰਥਿਕ ਪੱਖੋਂ ਇੱਕ ਵੱਡੀ ਤੰਗੀ ਦਾ ਜਿਹੜਾ ਸਾਹਮਣਾ ਕਰ ਰਹੇ ਨੇ। ਪਰ ਜਿਹਦੇ ਵਾਸਤੇ, ਜਿਨ੍ਹਾਂ ਦੇ ਵਾਸਤੇ ਉਹ ਮੋਰਚਿਆਂ 'ਚ ਜਾਂਦੇ ਰਹੇ, ਅਕਾਲੀ ਜਿਹੜੀ ਸਰਕਾਰ ਹੈ ਜੀ, ਉਹਦੇ ਹੁਣ ਜਿਹੜੇ ਮੁਖੀ ਨੇ ਅਕਾਲੀ ਦਲ ਦੇ, ਉਹ ਤਾਂ ਅੱਤਵਾਦ ਦੱਸ ਰਹੇ ਨੇ ਕਿ ਇਹ ਅੱਤਵਾਦ ਸੀਗਾ। ਮੈਂ ਤਾਂ ਸਵਾਲ ਖੜਾ ਕੀਤਾ ਸੀਗਾ ਜੀ ਕਿ ਜਿਹੜਾ ਪੰਥਕ ਮੋਰਚਾ ਸੀਗਾ, ਕੀ ਉਹ ਅੱਤਵਾਦ ਸੀਗਾ? ਕਿ ਸਾਕਾ ਨੀਲਾ ਤਾਰਾਂ ਨੂੰ ਵੀ ਹੁਣ ਅੱਤਵਾਦ ਜਿਹੜਾ ਉਹ ਮੰਨ ਲਿਆ ਜਾਵੇ? ਜਿਹੜੇ ਫੌਜੀਆਂ ਨੇ ਬੈਰਕਾਂ ਛੱਡੀਆਂ ਸੀਗੀਆਂ, BBC ਦੇ ਉੱਤੇ ਬਿਆਨ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਆਉਣ ਤੋਂ ਬਾਅਦ, ਕੀ ਉਹ ਵੀ ਅੱਤਵਾਦ ਸੀਗਾ? ਪੰਜਾਬ ਦੇ ਵਿੱਚ ਜਿਹੜਾ ਆਪਰੇਸ਼ਨ ਵੁੱਡਰੋਸ ਸੀਗਾ, ਕਿਸੇ ਨੂੰ ਭੁੱਲਿਆ ਜੀ ਕੀ ਉਹ ਅੱਤਵਾਦ ਸੀਗਾ? ਜੇ ਸੁਖਬੀਰ ਸਿੰਘ ਬਾਦਲ ਹੋਰੀ ਇਹਨੂੰ ਅੱਤਵਾਦ ਕਹਿ ਰਹੇ ਨੇ, ਫਿਰ ਤਾਂ ਅਕਾਲੀ ਦਲ ਸਪਸ਼ਟ ਕਰ ਦੇਵੇ ਜੀ ਇਸ ਗੱਲ ਨੂੰ ਕਿ ਉਹ ਅੱਤਵਾਦ ਸੀਗਾ। ਤੇ ਜਦੋਂ ਉਹ ਸਾਰੇ ਕੁਝ ਨੂੰ ਅੱਤਵਾਦ ਦੱਸਿਆ ਜਾ ਰਿਹਾ, ਫਿਰ ਕੌਣ ਪੁੱਛਦਾ ਜੀ ਇਹੋ ਜਿਹੇ ਬਜ਼ੁਰਗਾਂ ਨੂੰ ਜਿਹੜੇ ਇਹਨਾਂ ਮੋਰਚਿਆਂ ਦੇ ਵਿੱਚ ਜਾ ਕੇ ਹਿੱਸਾ ਲੈਂਦੇ ਰਹੇ ਨੇ। ਹਾਂਜੀ, ਤੇ ਅਗਲੀ ਗੱਲ ਕਰੀਏ ਜੀ, ਦਿੱਲੀ ਅਕਾਲੀ ਦਲ ਵੱਲੋਂ ਜਿਵੇਂ RSS ਦੇ ਦਫ਼ਤਰ ਦੇ ਅੱਗੇ ਬਹੁਤ ਭਾਰਾ ਰੋਸ ਮੁਜ਼ਾਹਰਾ ਕੀਤਾ ਗਿਆ। ਵੈਸੇ ਤਾਂ ਕਹਿਣ ਨੂੰ ਤਾਂ ਇਹ ਅੱਖਾਂ ਪੂੰਝਣ ਵਾਲੀ ਗੱਲ ਹੀ ਹੈ ਜੀ ਕਿ ਜਿਹੜਾ ਇਹ ਰੋਸ ਮੁਜ਼ਾਹਰਾ ਕੀਤਾ ਗਿਆ, ਵੱਡੀ ਗਿਣਤੀ ਦੇ ਵਿੱਚ ਲੋਕ ਉੱਥੇ ਸ਼ਾਮਲ ਜ਼ਰੂਰ ਹੋਏ ਨੇ ਜੀ। ਮੋਹਨ ਭਾਗਵਤ ਦੇ ਵੱਲੋਂ ਜਿਹੜੀ ਸਿੱਖਾਂ ਦੀ ਵੱਖਰੀ ਹੋਂਦ ਹੈ ਉਹਨੂੰ ਨਾ ਮੰਨਣ ਕਰਕੇ ਇਹਦੇ ਜਿਹੜੇ ਦਿੱਤੇ ਗਏ ਬਿਆਨ ਸੀਗੇ ਜੀ, ਉਹਦੇ ਅਕਾਲੀ ਦਲ ਦੇ ਵੱਲੋਂ ਜਿਹੜਾ ਦਿੱਲੀ ਉਹਦਾ ਗਰੁੱਪ ਹੈ ਜੀ, ਉਹਦੇ ਵੱਲੋਂ ਇੱਕ ਰੋਸ ਮੁਜ਼ਾਹਰਾ ਜਿਹੜਾ ਜੀ ਉਹ ਕੀਤਾ ਗਿਆ ਜੀ। ਜਿਹੜੇ ਲੋਕ ਉੱਥੇ ਸ਼ਾਮਲ ਹੋਏ ਉਹਨਾਂ ਨੇ ਕਿਹਾ ਕਿ ਜਿਹੜੇ ਸਿੱਖ ਉਹ ਇੱਕ ਵੱਖਰੀ ਕੌਮ ਹੈ ਔਰ ਮੋਹਨ ਭਾਗਵਤ ਜਿਹੜੇ ਨੇ ਉਹ ਗਲਤ ਬਿਆਨਬਾਜ਼ੀ ਜਿਹੜੀ ਆ ਉਹ ਕਰ ਰਹੇ ਨੇ। ਇਹ ਤਾਂ ਉੱਥੇ ਰੋਸ ਮੁਜ਼ਾਹਰਾ ਜਿਹੜਾ ਹੋ ਗਿਆ। ਪਰ ਗੱਲ ਫੇਰ ਉੱਥੇ ਆ ਜਾਂਦੀ ਹੈ ਜੀ ਕਿ ਜਿਹੜੇ ਇਹਨਾਂ ਦੀ ਬੈਕ ਦੇ ਉੱਤੇ ਨੇ, ਜਿਹੜੇ ਮਾਈ ਬਾਪ ਨੇ ਇੱਥੇ, ਪ੍ਰਕਾਸ਼ ਸਿੰਘ ਬਾਦਲ ਹੋਰੀ, ਉਹ ਅੱਖਰ ਵੀ ਨਹੀਂ ਬੋਲੇ ਇਸ ਮਾਮਲੇ ਦੇ ਉੱਤੇ ਜੀ। ਉਹਨਾਂ ਨੇ ਕੋਈ ਬਿਆਨ ਜਿਹੜਾ ਨਹੀਂ ਦਿੱਤਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ, ਉਹ ਕਿੱਥੇ ਆ? ਅਕਾਲ ਤਖਤ ਸਾਹਿਬ ਦੇ ਜਥੇਦਾਰ ਕਿੱਥੇ ਨੇ ਜੀ, ਜਿਨ੍ਹਾਂ ਨੂੰ ਫਿਲਮਾਂ ਦੇ ਨਾਵਾਂ ਦੇ ਉੱਤੇ ਮਿੰਟੋ ਮਿੰਟੀ ਇਤਰਾਜ਼ ਹੋ ਜਾਂਦਾ ਤੇ ਝੱਟ ਦੇਣੀ ਐਮਰਜੈਂਸੀ ਮੀਟਿੰਗ ਬੁਲਾ ਲੈਂਦੇ ਨੇ। ਇਸ ਮਾਮਲੇ ਉੱਤੇ ਤਾਂ ਉਹ ਵੀ ਨਹੀਂ ਬੋਲੇ ਜੀ। ਤੇ ਅੱਗੇ ਗੱਲ ਕਰੀਏ, ਜਿਵੇਂ ਹਰਿਆਣੇ ਦੇ ਵਿੱਚ ਵਿਧਾਨ ਸਭਾ ਚੋਣਾਂ ਆ ਉਹ ਹੋਣ ਵਾਲੀਆਂ, ਤੇ BJP ਦੀ ਜਿਹੜੀ ਪਹਿਲੀ ਲਿਸਟ ਆ ਉਹ ਨੈਕਸਟ ਵੀਕ ਆ ਜਾਊਗੀ। ਪਿਛਲੇ ਦਿਨਾਂ ਦੇ ਵਿੱਚ ਇਹ ਵੀ ਖਬਰਾਂ ਆਈਆਂ ਸਨ, ਮੈਂ ਸਾਂਝੀ ਕੀਤੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਜਿਹੜੀ ਆ ਜੀ ਨਰਿੰਦਰ ਮੋਦੀ ਹੋਰਾਂ ਨੇ ਕਰਨੀ ਹੈ, ਤੇ ਸੁਖਬੀਰ ਸਿੰਘ ਬਾਦਲ ਹੋਰਾਂ ਤੋਂ ਪੁੱਛਗਿੱਛ ਜਿਹੜੀ ਅਮਿਤ ਸ਼ਾਹ ਹੋਰਾਂ ਨੇ ਕਰਨੀ ਹੈ, ਜਿਹੜੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੇ ਜੀ। ਇਸ ਗੱਲ ਦੀ ਕਰਨੀ ਆ ਕਿ ਤੁਸੀਂ ਕਿਵੇਂ ਸਟਾਰ ਪ੍ਰਚਾਰਕ ਬਣ ਕੇ ਜਿਹੜਾ ਹਰਿਆਣੇ ਦੇ ਵਿੱਚ ਜਾ ਰਹੇ ਹੋ, ਕਿਉਂਕਿ ਜਿਹੜੀ BJP ਆ ਉਹ ਹਰਿਆਣੇ ਨੂੰ ਬੜੀ ਗੰਭੀਰਤਾ ਦੇ ਨਾਲ ਲੈ ਰਹੀ ਆ ਔਰ ਇਹ ਕਹਿੰਦੀ ਆ ਕਿ ਜੇ 7 ਲੋਕ ਸਭਾ ਦੀਆਂ ਸੀਟਾਂ ਉੱਥੋਂ ਆ ਸਕਦੀਆਂ ਨੇ ਤੇ ਸਾਡੀ ਸਰਕਾਰ ਉੱਥੇ ਕਿਉਂ ਨਹੀਂ ਬਣ ਸਕਦੀ। ਹਰਿਆਣਾ ਵਿਧਾਨ ਸਭਾ ਦੇ ਵਾਸਤੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਿਹੜੀ ਹੈ ਜੀ ਉਹ ਅਗਲੇ ਹਫ਼ਤੇ ਐਲਾਨੇ ਜਾਣ ਦੀ ਉਮੀਦ ਜਿਹੜੀ ਹੈ ਜੀ ਉਹ ਕਹੀ ਜਾ ਰਹੀ ਹੈ। 9 ਸਤੰਬਰ ਨੂੰ ਜਿਹੜੀ ਹੈ ਜੀ ਇੱਕ ਮੀਟਿੰਗ ਹੋਣੀ ਆ। ਉਸ ਤੋਂ ਬਾਅਦ ਕੁਝ ਜਿਹੜੀਆਂ ਬਿਨਾਂ ਵਿਵਾਦ ਵਾਲੀਆਂ ਤੇ ਸੁਰੱਖਿਅਤ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਉਮੀਦਵਾਰ ਜਿਹੜੇ ਨੇ ਉਹ ਐਲਾਨ ਦਿੱਤੇ ਜਾਣਗੇ। ਭਾਜਪਾ ਨੇ ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਦੀ ਸੂਚੀ ਜਿਹੜੀ ਆ ਉਹ ਤਿਆਰ ਕੀਤੀ ਆ। ਪਹਿਲਾਂ ਉਹਦਾ ਜਿਹੜਾ ਗੱਠਜੋੜ ਸੀਗਾ ਉਹ ਹਰਿਆਣਾ ਜਨ ਹਿੱਤ ਕਾਂਗਰਸ ਦੇ ਨਾਲ ਜ਼ਰੂਰ ਸੀਗਾ, ਪਰ ਹਰਿਆਣਾ ਜਨ ਹਿੱਤ ਕਾਂਗਰਸ ਦੇ ਨਾਲੋਂ ਤੋੜ ਵਿਛੋੜਾ ਜਿਹੜਾ ਜੀ ਉਹ ਹੋ ਗਿਆ। ਭਾਜਪਾ ਦੇ ਸੀਨੀਅਰ ਆਗੂ ਜਿਹੜੇ ਨੇ ਹਰਿਆਣੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਨੈਲੋ ਦੇ ਹੱਕ 'ਚ ਪ੍ਰਚਾਰ ਕਰਨ ਨੂੰ ਭਾਵੇਂ ਬਹੁਤੀ ਤਵੱਜੋ ਨਹੀਂ ਦੇ ਰਹੇ, ਪਰ ਇਹ ਕਿਹਾ ਜਾ ਰਿਹਾ ਕਿ ਹਾਈ ਕਮਾਂਡ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਸੀਰੀਅਸ ਆ। ਇਹ ਜਦੋਂ ਚੋਣ ਪ੍ਰਚਾਰ ਸ਼ੁਰੂ ਹੋਊਗਾ ਨਾ ਜੀ, ਇਹ ਕਾਫੀ ਜਿਹੜਾ ਇੰਟਰਸਟਿੰਗ ਹੋਊਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜੇ ਨੇ ਜੀ ਉੱਥੇ ਚੋਣ ਪ੍ਰਚਾਰ ਕਰਨ ਦੇ ਵਾਸਤੇ ਜਾਂਦੇ ਨੇ ਜਾਂ ਨਹੀਂ। ਕੁਝ ਅੰਦਰੂਨੀ ਸੂਤਰ ਜਿਹੜੇ ਨੇ ਨਾ ਉਹ ਇਹ ਦੱਸ ਰਹੇ ਨੇ ਕਿ ਅਗਲੇ 4-5 ਮਹੀਨਿਆਂ ਦੇ ਵਿੱਚ ਪੰਜਾਬ ਦੀ ਜਿਹੜੀ ਸਿਆਸਤ ਹੈ ਨਾ ਜੀ ਉਹਦੇ ਵਿੱਚ ਅਕਾਲੀ ਭਾਜਪਾ ਸਿਆਸਤ ਖਾਸ ਤੌਰ ਦੇ ਉੱਤੇ ਇਹਦੇ ਵਿੱਚ ਬੜੀ ਵੱਡੀ ਉਥਲ ਪੁਥਲ ਜਿਹੜੀ ਆ ਉਹ ਹੋਣ ਵਾਲੀ ਆ। ਜਿਸ ਤਰੀਕੇ ਦੇ ਨਾਲ ਸ਼ਿਕੰਜਾ ਜਿਹੜਾ ਜੀ ਕੱਸਿਆ ਜਾ ਰਿਹਾ ਅਕਾਲੀਆਂ ਦਾ ਭਾਰਤੀ ਜਨਤਾ ਪਾਰਟੀ ਦੇ ਵੱਲੋਂ, ਇੱਕ
ਖਾਸ ਮਿੱਤਰ ਨੇ ਜੀ, ਅੰਦਰੂਨੀ ਦੇ ਸੂਤਰ, ਉਹ ਦੱਸ ਰਹੇ ਸਨ ਕਿ ਹਾਲਾਤ ਇਹ ਵੀ ਬਣ ਸਕਦੇ ਨੇ। ਉਹ ਤਾਂ ਬੜਾ ਪੱਕਾ ਸ਼ੋਰ ਕਹਿ ਰਹੇ ਸਨ ਕਿ 5-6 ਮਹੀਨੇ ਤੋਂ ਬਾਅਦ ਇੱਥੇ ਜਿਹੜਾ ਜੀ ਹਾਲਾਤ ਇਹ ਬਣਾ ਦੇਣੇ ਇਹਨਾਂ ਨੇ ਕਿ BJP ਸਰਕਾਰ ਬਣਾਊਗੀ ਪੰਜਾਬ 'ਚ ਜੀ। ਅਕਾਲੀ ਦਲ ਜਿਹੜਾ ਜੀ ਉਹਦੀ ਸਪੋਰਟ ਕਰੂਗਾ, ਭਾਵ ਕਿ ਜਿਵੇਂ ਹੁਣ ਅਕਾਲੀ ਦਲ ਦੀ ਸਪੋਰਟ ਜਿਹੜੀ ਆ ਉਹ BJP ਕਰ ਰਹੀ ਆ, ਤੇ ਫਿਰ BJP ਜਿਹੜੀ ਆ ਉਹ ਆਪਣੀਆਂ ਜੜ੍ਹਾਂ ਜਿਹੜੀਆਂ ਉਹ ਪੰਜਾਬ ਦੇ ਵਿੱਚ ਪੱਕੀਆਂ ਕਰਨ ਦੇ ਵਾਸਤੇ ਕੰਮ ਜਿਹੜਾ ਕਰੂਗੀ। ਜਿਹੜਾ ਉਮੀਦਵਾਰ ਮਾਫ ਕਰਨਾ ਜਿਹੜੇ ਅਹੁਦੇਦਾਰ ਐਲਾਨੇ ਨੇ ਅਕਾਲੀ ਦਲ ਨੇ, ਇਹ ਜਿਹੜੇ ਅਹੁਦੇਦਾਰੀਆਂ ਦੇ ਉੱਤੇ ਵੀ ਵੱਡਾ ਕਿੰਤੂ ਪਰੰਤੂ ਜਿਹੜਾ BJP ਨੇ ਖੜਾ ਕੀਤਾ ਹੈ ਕਿ ਤੁਸੀਂ ਬਹੁਤ ਗਿਣਤੀ ਦੇ ਵਿੱਚ ਹਿੰਦੂ ਭਾਈਚਾਰੇ ਨੂੰ ਸ਼ਹਿਰਾਂ ਦੀ ਕਮਾਂਡ ਜਿਹੜੀ ਅਕਾਲੀ ਦਲ ਨੇ ਕਿਉਂ ਸੌਂਪ ਦਿੱਤੀ? ਉਹ ਤਾਂ BJP ਨੇ ਜਿਹੜੀ ਸੀਗੀ ਉਹ ਸੌਂਪਣੀ ਸੀ। ਇਹਨੂੰ ਲੈ ਕੇ ਵੀ ਅੰਦਰ ਖਾਤੇ ਬਹੁਤ ਕੁਝ ਰਿੱਝ ਰਿਹਾ। ਇਸ ਕਰਕੇ ਜਿਹੜੀਆਂ ਹਰਿਆਣੇ ਦੀਆਂ ਚੋਣਾਂ ਨੇ ਉਹਨਾਂ ਦੇ ਉੱਤੇ ਬਿਲਕੁਲ ਨੇੜੇ ਤੋਂ ਨਿਗਾਹ ਰੱਖਣੀ ਪਊਗੀ। ਉਹਦਾ ਅਸਰ ਜਿਹੜਾ ਪੰਜਾਬ ਦੇ ਵਿੱਚ ਬਹੁਤ ਵੱਡਾ ਪੈਣਾ ਜੀ। ਜੀ ਬਿਲਕੁਲ, ਉਹਨਾਂ ਨੇ ਆਪਣੀਆਂ ਨੀਤੀਆਂ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅੰਤਰਗਤੀ। ਤੇ ਅੱਗੇ ਗੱਲ ਕਰੀਏ ਕਿ ਮੀਂਹ ਦੇ ਕਾਰਨ ਜਿਹੜੀ ਬਿਜਲੀ ਦੀ ਮੰਗ ਆ ਉਹ ਘਟ ਗਈ ਆ, ਤੇ ਬਿਜਲੀ ਬੋਰਡ ਦਾ ਕਿਸ ਤਰ੍ਹਾਂ ਉਹਨਾਂ ਨੂੰ ਸੁਖਾਲਾ ਆਇਆ? ਜੀ ਕੁਝ ਸੌਖਾ ਆਇਆ। ਇੱਕ ਤਾਂ ਜਿਹੜਾ ਆਪਣੇ ਕੋਲੇ ਦਾ ਸੰਕਟ ਬਹੁਤ ਵੱਡਾ ਚੱਲ ਰਿਹਾ ਸੀਗਾ ਜੀ, ਉਹਦੀ ਵਜ੍ਹਾ ਕਰਕੇ ਜੀ ਇਸ ਵੇਲੇ ਜਿਹੜਾ ਜੀ ਵੱਡੀ ਮੁਸੀਬਤ ਦੇ ਵਿੱਚੋਂ ਲੰਘ ਰਿਹਾ ਸੀਗਾ ਬਿਜਲੀ ਬੋਰਡ ਜਿਹੜਾ। ਔਰ ਹੁਣ ਜਿਹੜੀ ਬਿਜਲੀ ਦੀ ਮੰਗ ਆ ਉਹ ਇੱਕਦਮ ਡਿੱਗੀ ਆ ਪੰਜਾਬ ਦੇ ਵਿੱਚ। ਵੱਡੇ ਪੱਧਰ ਤੇ ਮੀਂਹ ਪੈਣ ਦੀ ਵਜ੍ਹਾ ਕਰਕੇ ਜਿਹੜਾ ਮੌਸਮ ਆ ਜੀ ਉਹ ਚੰਗਾ ਹੋ ਗਿਆ। 에ਅਰ ਕੰਡੀਸ਼ਨ ਜਿਹੜੇ ਨੇ ਉਹ ਬੰਦ ਹੋ ਗਏ, ਜਿਹਦੀ ਵਜ੍ਹਾ ਕਰਕੇ ਬਿਜਲੀ ਜਿਹੜਾ ਉਤਪਾਦਨ ਹੈ ਉਹ ਬੇਸ਼ੱਕ ਘੱਟ ਹੋ ਰਿਹਾ ਸੀਗਾ ਪਿਛਲੇ ਦਿਨਾਂ ਤੋਂ, ਪਰ ਮੰਗ ਜਿਹੜੀ ਆ ਉਹ ਵੀ ਵੱਡੇ ਪੱਧਰ ਦੇ ਉੱਤੇ ਘੱਟ ਗਈ ਆ। ਇਹਦੇ ਨਾਲ ਜਿਹੜਾ ਕੋਲਾ ਸੰਕਟ ਸੀਗਾ ਜੀ ਉਹ ਹਾਲ ਦੀ ਘੜੀ ਜਿਹੜਾ ਜੀ ਉਹ ਟਲ ਗਿਆ। ਇੱਥੇ ਹਾਲਾਤ ਜਿਹੜੇ ਨੇ ਨਾ ਉਹ ਪੰਜਾਬ ਸਰਕਾਰ ਦੇ ਮਹਿਕਮਿਆਂ ਦੇ ਇਹ ਬਣੇ ਹੋਏ ਨੇ ਵੀ ਚਲੋ ਸ਼ੁਕਰ ਹੈ ਅੱਜ ਦਾ ਦਿਨ ਲੰਘ ਗਿਆ, ਕੱਲ ਨੂੰ ਦੇਖਾਂਗੇ। ਅੱਗੋਂ ਜਿਹੜੀ ਦੂਰ ਅੰਦੇਸ਼ੀ ਵਾਲੀ ਗੱਲ ਹੈ ਨਾ ਜੀ ਉਹ ਨਹੀਂ ਹੈਗੀ। ਜਿਹੜੀਆਂ ਕਿਸੇ ਟਾਈਮ 5 ਸਾਲਾ ਯੋਜਨਾਵਾਂ ਬਣਾਈਆਂ ਜਾਂਦੀਆਂ ਹੁੰਦੀਆਂ ਸਨ, 2 ਸਾਲਾ ਯੋਜਨਾਵਾਂ ਬਣਾਈਆਂ ਜਾਂਦੀਆਂ ਹੁੰਦੀਆਂ ਸਨ, ਉਹ ਕੰਮ ਸਭ ਠੱਪ ਹੈ ਜੀ। ਹੁਣ ਜਿਹੜੀਆਂ ਯੋਜਨਾਵਾਂ ਬਣਦੀਆਂ ਨੇ ਉਹ ਇਹ ਬਣਦੀਆਂ ਨੇ ਕਿ ਸੋਮਵਾਰ ਲੰਘ ਗਿਆ, ਮੰਗਲਵਾਰ ਦੇਖਾਂਗੇ ਕੀ ਬਣਦਾ। ਸੋ ਅੱਗੋਂ ਕੋਲੇ ਦਾ ਕੀ ਬਣਨਾ, ਕਿਉਂਕਿ ਮੌਸਮ ਤਾਂ ਹਮੇਸ਼ਾ ਏਦਾਂ ਦਾ ਨਹੀਂ ਰਹਿਣਾ। ਨਿਰਸੰਦੇਹ ਜਿਹੜਾ ਸਿਆਲ ਆ ਰਿਹਾ, ਹੁਣ ਵਿੰਟਰ ਜਿਹੜਾ ਸ਼ੁਰੂ ਹੋ ਜਾਣਾ, ਪਰ ਆਫਟਰ ਆਲ ਬਿਜਲੀ ਤਾਂ ਵਿੰਟਰ ਦੇ ਵਿੱਚ ਵੀ ਆਉਂਦੀ ਹੈ ਨਾ ਜੀ। ਕੋਲੇ ਦੀ ਸਮੱਸਿਆ ਤਾਂ ਜਿਉਂ ਦੀ ਤਿਉਂ ਖੜੀ ਹੈ। ਸੁਖਬੀਰ ਸਿੰਘ ਬਾਦਲ ਹੋਰੀ ਉਹ ਲਗਾਤਾਰ ਗੇੜੇ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਮਾਰੇ ਨੇ। ਉਹਨਾਂ ਨੇ ਕੋਲਾ ਮੰਤਰੀ ਦੇ ਨਾਲ ਮੁਲਾਕਾਤਾਂ ਕਰ ਲਈ, ਪਰ ਉਹਨਾਂ ਦੇ ਹੱਥ ਪੱਲੇ ਕੁਛ ਵੀ ਜਿਹੜਾ ਉਹ ਨਹੀਂ ਪਿਆ ਜੀ ਸੈਕਟਰ ਤੋਂ। ਉਹਨਾਂ ਨੇ ਕੋਲੇ ਦੀ ਇਸ ਗੰਭੀਰ ਜਿਹੜੀ ਸਮੱਸਿਆ ਇਹਦੇ ਬਾਰੇ ਕੋਈ ਵੀ ਹੱਲ ਜਿਹੜਾ ਕੱਢ ਕੇ ਨਹੀਂ ਦਿੱਤਾ, ਭਾਵ ਕਿ ਸਮੱਸਿਆ ਜਿਹੜੀ ਜਿਉਂ ਦੀ ਤਿਉਂ ਖੜੀ ਹੈ, ਕੁਝ ਦਿਨਾਂ ਦੇ ਵਾਸਤੇ ਟਲੀ ਹੈ ਜੀ। ਤੇ ਅਗਲੀ ਗੱਲ ਕਰੀਏ, ਜਿਸ ਤਰ੍ਹਾਂ ਧਰਨੇ ਦਿੱਤੇ ਗਏ ਸੀਗੇ, ਜਿਹੜੇ ਅਨਅਪਲਾਈ ਲੋਕ ਸੀਗੇ ਜਾਂ ਸਟ੍ਰਾਈਕਾਂ ਕੀਤੀਆਂ ਗਈਆਂ ਸੀ, ਕੀ ਉਹ ਉਸੇ ਤਰ੍ਹਾਂ ਜਾਰੀ ਹੈ ਜਾਂ ਉਹਨਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ? ਜਿਹੜੀ ETT ਵਾਲੇ ਸੀਗੇ ਜੀ ਉਹਨਾਂ ਦੀ ਮੰਗ ਮੰਨੀ ਗਈ ਹੈ। ਉਹਦੇ ਵਾਸਤੇ ਨੋਟੀਫਿਕੇਸ਼ਨ ਜਿਹੜਾ ਜੀ ਉਹ ਜਾਰੀ ਹੋ ਗਿਆ ਬਕਾਇਦਾ ਤੌਰ ਦੇ ਉੱਤੇ। ਉਹ ਹੁਣ ਜ਼ਿਲ੍ਹਾ ਪ੍ਰੀਸ਼ਦਾਂ ਦੇ ਅੰਡਰ ਨਹੀਂ ਰਹੇ, ਉਹ ਜਿਹੜਾ ਸਿੱਖਿਆ ਵਿਭਾਗ ਹੈ ਉਹਦੇ ਅੰਡਰ ਆ ਗਏ ਨੇ। ਜਸਵਿੰਦਰ ਸਿੰਘ ਸਿੱਧੂ ਹੋਰੀ ਇਸ ਵੇਲੇ ਜੇਰੇ ਇਲਾਜ ਨੇ ਜੀ। ਉਹਨਾਂ ਦੀ ਸਿਹਤ ਕਾਫੀ ਵਿਗੜ ਗਈ ਸੀ, ਹਜੇ ਵੀ ਉਹ ਲਿਕੁਇਡ ਦੇ ਉੱਤੇ ਹੀ ਨੇ ਜੀ। ਮੇਰੀ ਕੱਲ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ। ਡਾਕਟਰਾਂ ਨੇ ਅਜੇ ਤਕਰੀਬਨ 10 ਦਿਨ ਉਹਨਾਂ ਨੂੰ ਬੈੱਡ ਰੈਸਟ ਜਿਹੜੀ ਹੈ ਜੀ ਉਹ ਦੱਸੀ ਹੋਈ ਆ। ਹਸਪੀਟਲ ਦੇ ਵਿੱਚ ਉਹਨਾਂ ਦਾ ਇਲਾਜ ਜਿਹੜਾ ਚੱਲ ਰਿਹਾ, ਪਰ ਇਹ ਮਰਨ ਵਰਤ ਜਿਹੜਾ ਸੀਗਾ ਉਹ ਖਤਮ ਹੋ ਗਿਆ ਤੇ ਇੱਕ ਵੱਡੀ ਜਿੱਤ ਜਿਹੜੀ ਹੈ ਜੀ ਹੋਈ ਆ ETT ਅਧਿਆਪਕਾਂ ਦੀ। ਜੀ ਤਾਂ ਆਪਾਂ ਅੱਗੇ ਵਿਕਰਮ ਦੀ ਗੱਲ ਕਰੀਏ, ਜਿਸ ਨੇ ਮੁੱਖ ਮੰਤਰੀ ਦੀ ਕੁਰਸੀ ਵੱਲ ਜੁੱਤੀ ਸਿੱਟੀ ਸੀ, ਉਸ ਦਾ ਕੇਸ ਕਿੱਥੇ ਤੱਕ ਲਮਕ ਰਿਹਾ? ਕੱਲ ਨੂੰ ਇਹ ਸੈਸ਼ਨ ਜਿਹੜਾ ਹੈ ਜੀ ਲੁਧਿਆਣਾ, ਉੱਥੇ ਪੇਸ਼ੀ ਹੈ ਇਹਨਾਂ ਸਾਰਿਆਂ ਦੀ। ਜ਼ਮਾਨਤ ਦੀ ਅਰਜ਼ੀ ਜਿਹੜੀ ਹੈ ਜੀ ਉਹ ਲੱਗੀ ਹੋਈ ਆ। ਜਿਹੜਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਹ ਲੋਕਾਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਆਈਆਂ ਈਮੇਲਸ ਤੇ ਪਟੀਸ਼ਨ ਜਿਹੜੀਆਂ ਨੇ ਜੀ ਉਹਨੂੰ ਦੱਬ ਕੇ ਜ਼ਰੂਰ ਬੈਠਾ ਰਿਹਾ। ਹੁਣ ਉਹ ਕਹਿੰਦਾ 9 ਸਤੰਬਰ ਨੂੰ ਮੈਂ ਇਹਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਕਰਨੀ ਹੈ, ਭਾਵ ਕਿ ਮੰਗਲਵਾਰ ਨੂੰ। ਸੋਮਵਾਰ ਨੂੰ ਦੇਖਦੇ ਆ ਜੀ, ਜੇ ਤਾਂ ਜ਼ਮਾਨਤ ਜਿਹੜੀ ਆ ਉਹ ਮਿਲ ਜਾਂਦੀ ਆ ਇਹਨਾਂ ਨੂੰ, ਚਾਂਸਸ ਪੂਰੇ ਨੇ ਜੀ ਕਿ ਇਹਨਾਂ ਦੀ ਜ਼ਮਾਨਤ ਜਿਹੜੀ ਆ ਉਹ ਸੋਮਵਾਰ ਨੂੰ ਹੋ ਜਾਊਗੀ। ਫਿਰ ਤਾਂ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਹੈ ਨਾ ਜੀ ਉਹ ਚੁੱਪ ਵੱਟ ਜਾਊਗਾ, ਉਹ ਇਹ ਲੁਕੋ ਜਾਊਗਾ ਕਿ ਕਿੰਨੀਆਂ ਕਿ ਈਮੇਲ ਜਿਹੜੀਆਂ ਨੇ ਆਈਆਂ ਨੇ। ਦੂਜੇ ਪਾਸੇ ਜਿਹੜਾ ਨੈਸ਼ਨਲ ਹੈ ਜੀ ਮਨੁੱਖੀ ਅਧਿਕਾਰ ਕਮਿਸ਼ਨ ਦਿੱਲੀ ਦਫ਼ਤਰ ਵਾਲਾ, ਉਹਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਈਮੇਲ ਜਿਹੜੀਆਂ ਨੇ ਉਹ ਲੋਕਾਂ ਦੀਆਂ ਗਈਆਂ ਨੇ। HS ਫੂਲਕਾ ਹੋਰਾਂ ਨੇ ਵੀ ਉੱਥੇ ਜਿਹੜੀ ਹੈ ਜੀ ਇੱਕ ਐਪਲੀਕੇਸ਼ਨ ਪਾਈ ਹੈ
ਕਿ ਇੰਨੀਆਂ ਸਖਤ ਧਾਰਾਵਾਂ ਜਿਹੜੀਆਂ ਲਾਈਆਂ ਗਈਆਂ ਨੇ, ਉਹਨਾਂ ਦਾ ਇਹ ਕਹਿਣਾ ਕਿ ਜੇ ਉਹਦੀ ਕੋਈ ਬਣਦੀ ਸਜ਼ਾ ਹੈ ਉਸ ਹਿਸਾਬ ਦੀ ਤੁਸੀਂ ਧਾਰਾ ਲਾ ਦਿਓ। ਵਰਦੀ ਫਾੜਨੀ ਦਾ ਸਾਰਾ ਕੁਝ ਇਹ ਜਾਣ ਬੁੱਝ ਕੇ ਇੱਕ ਠੋਸਿਆ ਗਿਆ ਉਹਦੇ ਉੱਤੇ। ਸੋ ਇਹ ਸਾਰਾ ਕੁਝ ਜਿਹੜਾ ਜੀ ਕੱਲ੍ਹ ਦੇ ਉੱਤੇ ਬਹੁਤ ਨਿਰਭਰ ਕਰੂਗਾ ਜੀ, ਕੱਲ੍ਹ ਦੀ ਜਿਹੜੀ ਪੇਸ਼ੀ ਹੈ ਉਹਨਾਂ ਦੀ ਲੁਧਿਆਣੇ ਦੇ ਵਿੱਚ, ਉਹਦੇ ਉੱਤੇ ਕਿ ਕੀ ਬਣਦਾ। ਉਮੀਦ ਹੈ, ਇਸ ਗੱਲ ਦੀ ਉਮੀਦ ਹੈ ਕਿ ਉਹਨਾਂ ਦੀਆਂ ਜਿਹੜੀਆਂ ਜ਼ਮਾਨਤਾਂ ਨੇ ਉਹ ਹੋ ਜਾਣਗੀਆਂ, ਨਹੀਂ ਹੁੰਦੀਆਂ ਤਾਂ ਫਿਰ ਹਾਈ ਕੋਰਟ ਦਾ ਰੁਖ ਜਿਹੜਾ ਜੀ ਉਹ ਕਰਨਾ ਪਊਗਾ। ਜੀ ਤੇ ਮੇਰਾ ਆਖਰੀ ਸਵਾਲ ਹੋਊਗਾ ਕਿ ਜਿਵੇਂ ਨਸ਼ੇ ਆ, ਨਸ਼ਿਆਂ ਦੀ ਬੜੀ ਗੱਲਬਾਤ ਸੀ, ਕਿ ਪੰਜਾਬ ਸਰਕਾਰ ਨੇ ਨਸ਼ਿਆਂ ਤੇ ਕਾਬੂ ਪਾ ਲਿਆ? ਜਿਹੜੀ ਮੁਹਿੰਮ ਚਲਾਈ ਸੀ ਜੀ ਉਹਦੇ ਉੱਤੇ ਕਾਬੂ ਪਾ ਲਿਆ, ਕਿ ਉਹ ਮੁਹਿੰਮ ਜਿਹੜੀ ਸੀ ਨਾ ਉਹ ਬੰਦ ਕਰ ਦਿੱਤੀ। ਹੁਣ ਕੋਈ ਮੁਹਿੰਮ ਜਿਹੜੀ ਆ ਉਹ ਨਹੀਂ ਹੁਣ ਚੱਲ ਰਹੀ, ਖਤਮ ਹੋ ਗਈ ਜੀ। ਜਿਹੜੇ ਨਸ਼ਾ ਕਰਨ ਵਾਲੇ ਫੜ ਕੇ ਲਿਆਂਦੇ ਜਾ ਰਹੇ ਸੀਗੇ, ਉਹਨਾਂ ਨੂੰ ਹੁਣ ਦਵਾਈਆਂ ਜਿਹੜੀਆਂ ਪਹਿਲਾਂ ਮੁਫਤ ਦਿੱਤੀਆਂ ਜਾ ਰਹੀਆਂ ਸੀ ਉਹ ਬੰਦ ਹੋ ਗਈਆਂ ਜੀ ਸਾਰੀਆਂ। ਭਾਵ ਕਿ ਸਰਕਾਰ ਹੁਣ ਦਵਾਈਆਂ ਨਹੀਂ ਦਿੰਦੀ, ਉਹ ਬਾਹਰੋਂ ਜਿਹੜੀ ਇਹਦੀ ਮਹਿੰਗੀ ਦਵਾਈ ਲੈਣ ਦੇ ਵਾਸਤੇ ਕੁਝ ਮਜਬੂਰ ਨੇ। ਜਿਹੜੇ ਤਾਂ ਅਫੋਰਡ ਕਰਦੇ ਨੇ ਉਹ ਤਾਂ ਵਿਚਾਰੇ ਲਈ ਜਾ ਰਹੇ ਨੇ, ਜਿਹੜੇ ਨਹੀਂ ਅਫੋਰਡ ਕਰਦੇ ਜੀ ਉਹ ਫੇਰ ਉਸੇ ਪਾਸੇ ਵੱਲ ਨੂੰ ਜਿਹੜਾ ਜੀ ਤੁਰ ਪਏ ਨੇ। ਨਸ਼ਾ ਕੇਂਦਰਾਂ ਦੇ ਬੜੇ ਤੇਜ਼ੀ ਦੇ ਨਾਲ ਦੌਰੇ ਕੀਤੇ ਸੀ, ਬੜੇ ਤੇਜ਼ੀ ਦੇ ਨਾਲ ਉਦਘਾਟਨ ਹੋਏ ਸੀਗੇ। ਮਾਰ ਤੇ ਤੇਰੇ ਦੀ ਰੋਜ਼ ਦਾ ਜਿਹੜਾ ਸੀਗਾ ਜੀ ਫਿਗਰਸ ਆਉਂਦੀਆਂ ਸੀ, ਇੰਨੀਆਂ FIR ਦਰਜ ਹੋ ਗਈਆਂ, ਇੰਨੇ ਬੰਦੇ ਫੜੇ ਗਏ। ਉਹ ਸਭ ਕੰਮ ਜਿਹੜਾ ਜੀ ਉਹ ਠੱਪ ਹੋ ਕੇ ਰਹਿ ਗਿਆ। ਸ਼ਾਇਦ ਇਹ ਇਸੇ ਕਰਕੇ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਵਾਲਾ ਮੁੱਦਾ ਜ਼ਿਆਦਾ ਉਭਾਰਿਆ ਗਿਆ ਸੀਗਾ, ਤਾਂ ਕਿ ਜਿਹੜਾ ਨਸ਼ੇ ਵਾਲਾ ਜੀ ਉਹਨੂੰ ਦੱਬ ਦਿੱਤਾ ਜਾਵੇ। ਹੁਣ ਨਾ ਹਰਿਆਣਾ ਕਮੇਟੀ ਵਾਲਾ ਮੁੱਦਾ ਰਿਹਾ ਜੀ, ਨਾ ਨਸ਼ੇ ਵਾਲਾ ਮੁੱਦਾ ਰਿਹਾ। ਸਰਕਾਰ ਨੇ ਕਿਹਾ ਸੀ, ਪਹਿਲਾਂ ਤਾਂ ਕਹਿੰਦੇ ਸੀਗੇ ਕਿ 2 ਮਹੀਨਿਆਂ 'ਚ, ਫਿਰ ਕਹਿੰਦੇ 3 ਮਹੀਨਿਆਂ 'ਚ, ਫਿਰ ਕਹਿੰਦੇ 1.5 ਸਾਲ ਦੇ ਵਿੱਚ ਨਸ਼ਾ ਮੁਕਤ ਜਿਹੜਾ ਜੀ ਅਸੀਂ ਉਹ ਕਰ ਦੇਵਾਂਗੇ ਪੰਜਾਬ। ਪਰ ਇੱਥੇ ਲੋਕ ਜਿਹੜੇ ਨੇ ਉਹ ਸਮਰਾਲੇ ਨੇੜੇ ਤਾਂ ਵਿਚਾਰੇ ਸੜਕਾਂ ਤੇ ਆਏ ਬੈਠੇ ਨੇ ਕਿ ਚੰਗੀ ਭਲੀ ਸ਼ੂਗਰ ਮਿਲ ਚੱਲਦੀ ਸੀ, ਉਹਨੂੰ ਬੰਦ ਕਰਕੇ ਸ਼ਰਾਬ ਦੀ ਫੈਕਟਰੀ ਲਾਈ ਜਾ ਰਹੀ ਹੈ ਜੀ। ਉੱਥੇ ਬਕਾਇਦਾ ਤੌਰ ਦੇ ਉੱਤੇ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਗਈ ਆ। ਜਿਹੜੇ ਧਾਰਮਿਕ ਸ਼ਹਿਰ ਨੇ ਉਹ ਵੀ ਨਹੀਂ ਬਖਸ਼ੇ ਗਏ ਸ਼ਰਾਬ ਦੀਆਂ ਫੈਕਟਰੀਆਂ ਦੇ ਵਾਸਤੇ। ਪੰਜਾਬ ਹਰਿਆਣਾ ਹਾਈ ਕੋਰਟ ਜਿਹੜਾ ਜੀ ਉਹ ਥੱਕ ਗਿਆ ਕਹਿ ਕੇ ਇੱਕ ਕੰਟੈਂਪਟ ਆਫ ਕੋਰਟ ਹੈ, ਕੰਟੈਂਪਟ ਆਫ ਕੋਰਟ ਹੈ। ਜਿਹੜੇ ਠੇਕੇ ਨੇ ਉਹ ਸ਼ਰਾਬ ਦੇ ਹਾਈਵੇ ਤੋਂ ਹਟਾਓ। ਸਰਕਾਰ ਤਾਂ ਅਜੇ ਤੱਕ ਉਹ ਹਟਾਉਣ ਦੇ ਵਾਸਤੇ ਤਿਆਰ ਨਹੀਂ। ਜੀ ਬਿਲਕੁਲ, ਕਿਉਂਕਿ ਇਹਨਾਂ ਨੂੰ ਕਮਾਈ ਉੱਥੋਂ ਹੁੰਦੀ ਹੈ। ਤੇ ਅਖੀਰ ਦੇ ਵਿੱਚ ਅੱਜ ਨਵਾਂ ਕਿ ਭੁੱਜੇ ਲੀਡਰ ਪੰਜਾਬ ਵਿੱਚ ਭਾਜ ਪਾਈਏ, ਸਾਨੂੰ ਠਿੱਬੀ ਅਕਾਲੀਏ ਲਾਉਣ ਮੀਆਂ। ਭੁੱਜੇ ਲੀਡਰ ਪੰਜਾਬ ਵਿੱਚ ਭਾਜ ਪਾਈਏ, ਸਾਨੂੰ ਠਿੱਬੀ ਅਕਾਲੀਏ ਲਾਉਣ ਮੀਆਂ। ਜਿਹੜੇ ਪਾਸੇ ਸੀ ਮੁੱਢਾਂ ਤੋਂ ਬੇਸ ਸਾਡਾ, ਉਧਰ ਲੱਗੇ ਨੇ ਟੰਗ ਅੜਾਉਣ ਮੀਆਂ। ਜਿਹਨੇ ਪੰਥ ਵਿੱਚ ਆਵਣਾ ਆ ਜਾਵੇ, ਚੋਗਾ ਲੱਗੇ ਨੇ ਖੁੱਲ ਕੇ ਪਾਉਣ ਮੀਆਂ। ਹਿੰਦੂ ਲੱਭ ਕੇ ਸ਼ਹਿਰ ਦੇ ਅਸਰ ਵਾਲੇ, ਅਹੁਦੇਦਾਰ ਨੇ ਲੱਗੇ ਬਣਾਉਣ ਮੀਆਂ। ਗਿੱਲ ਮੋਗੇ ਦਾ ਅਸਾਂ ਦੇ ਵੱਲ ਆਇਆ, ਹੋਇਆ ਇਹਨਾਂ ਤੋਂ ਨਹੀਂ ਸਹਾਰ ਮੀਆਂ। ਗਿੱਲ ਮੋਗੇ ਦਾ ਅਸਾਂ ਦੇ ਵੱਲ ਆਇਆ, ਹੋਇਆ ਇਹਨਾਂ ਤੋਂ ਨਹੀਂ ਸਹਾਰ ਮੀਆਂ। ਜਦ ਵੀ ਦਾ ਲੱਗੇ ਆਪ ਕਰੀ ਜਾਂਦੇ, ਵਿੱਚੋਂ ਬੁੱਕਲ ਦੇ ਛੁਰੀ ਦੀ ਮਾਰ ਮੀਆਂ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।